ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਤੇ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮਸਲੇ ਸਾਡੇ ਹੱਲ। ਤੇ ਮੈਂ ਦਲਜੀਤ ਸਿੰਘ ਤੇ ਨਾਲ ਨੇ ਮੇਰੇ ਜਗਦੀਪ ਸਿੰਘ ਗਿੱਲ। ਤੇ ਸਤਿ ਸ਼੍ਰੀ ਅਕਾਲ ਸਾਹਿਬ ਜੀ ਸਾਰੇ ਦਰਸ਼ਕਾਂ ਨੂੰ ਵੀ ਜੀ। ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਇਹਦੇ ਵਿੱਚ ਆਪਾਂ ਮਸਲੇ ਲੈ ਕੇ ਆਉਂਦੇ ਆ ਤੇ ਨਾਲ ਕੋਸ਼ਿਸ਼ ਕਰੀਦੀ ਆ ਕਿ ਉਹਨਾਂ ਦੇ ਜਿਹੜੇ ਹੱਲ ਆ ਉਹ ਵੀ ਲੱਭੇ ਜਾਣ। ਤੇ ਅੱਜ ਬੜਾ ਇੱਕ ਅਹਿਮ ਮਸਲਾ ਅਸੀਂ ਲੈ ਕੇ ਆਏ ਆ। ਉਹ ਮਸਲਾ ਇਹ ਹੈਗਾ ਕਿ NRI ਜਿਹੜੇ ਕਿ ਜਾਂ ਕਹਿ ਲਓ ਵੀ ਨੌਨ ਰੈਜ਼ੀਡੈਂਸ ਆਫ ਇੰਡੀਆ ਕਹਿ ਦਿੰਦੇ ਵੈਸੇ ਪੰਜਾਬੀ 'ਚ ਕਹਿ ਦਈਏ ਵੀ ਨਹੀਂ ਰਹਿੰਦੇ ਪੰਜਾਬ ਨਹੀਂ ਰਹਿੰਦੇ ਇੰਡੀਆ। ਤੇ ਜਿਹੜੇ ਇੰਡੀਆ ਦੇ ਵਿੱਚ ਨਹੀਂ ਰਹਿੰਦੇ ਹੈਗੇ ਤੇ ਪਰ ਫਿਰ ਵੀ ਸਾਡੀਆਂ ਜਿਹੜੀਆਂ ਜੜ੍ਹਾਂ ਆ ਉਹ ਇੰਡੀਆ ਦੇ ਵਿੱਚ ਹੁੰਦੀਆਂ ਤੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਸਾਨੂੰ ਫੇਸ ਕਰਨੀਆਂ ਪੈਂਦੀਆਂ। ਜਾਂ ਤਾਂ ਕਹਿ ਲਓ ਕਿ ਸਾਡੀ ਸੁਣਵਾਈ ਨਹੀਂ ਹੁੰਦੀ ਕਿਉਂਕਿ ਅਸੀਂ ਇੱਕ ਤਰ੍ਹਾਂ ਦੇ ਨਾਲ ਕੱਟ ਆਫ ਵੀ ਹੋ ਜਾਂਦੇ ਹਾਂ। ਕਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਤੇ ਕਿਹੋ ਜਿਹੇ ਆਪਾਂ ਹੱਲ ਜਿਹੜੇ ਆ ਉਹ ਲੱਭਣ ਦਾ ਯਤਨ ਕਰਾਂਗੇ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਹ ਜਾਣਕਾਰੀ ਜਿਹੜੀ ਅੱਜ ਕਰਾਂਗੇ। ਤੇ ਜਗਦੀਪ ਗਿੱਲ ਜੀ, ਪਹਿਲਾਂ ਤਾਂ ਸਭ ਤੋਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਇਹ ਗੱਲ ਕਰਦੇ ਹਾਂ ਕਿ ਅਸੀਂ ਇੰਡੀਆ ਤੋਂ ਇੱਥੇ ਆ ਜਾਂਦੇ ਹਾਂ, ਪੰਜਾਬ ਤੋਂ ਬੇਸਿਕਲੀ ਆਪਾਂ ਗੱਲ ਜੇ ਕਰੀਏ ਤੇ ਇੱਥੇ ਆਉਂਦੇ ਆ ਤੇ ਮਗਰ ਕਿਹੜੀਆਂ ਜਿਹੜੀਆਂ ਤੁਹਾਨੂੰ ਲੱਗਦਾ ਵੀ ਸਮੱਸਿਆਵਾਂ ਜਿਹੜੀਆਂ ਸਾਨੂੰ ਫੇਸ ਕਰਨੀਆਂ ਪੈ ਜਾਂਦੀਆਂ NRI ਬੰਦਿਆਂ ਨੂੰ ਖਾਸ ਤੌਰ ਤੇ? ਹਾਂ ਬਿਲਕੁਲ ਦਲਜੀਤ ਜੀ, ਗੱਲ ਇਹ ਆ ਵੀ ਵੇਖੋ ਜਦੋਂ ਆਪਾਂ ਇੱਥੇ ਆਏ ਹਾਂ ਪਹਿਲਾਂ ਤਕਰੀਬਨ ਸਾਨੂੰ ਅੰਦਾਜ਼ਨ ਸ਼ੁਰੂਆਤੀ ਤੇ ਕੋਈ ਸਮੱਸਿਆ ਨਹੀਂ ਆਉਂਦੀਆਂ ਜੀ ਕਿਉਂਕਿ ਅਸੀਂ ਉੱਥੇ ਜੁੜੇ ਹੁੰਦੇ ਹਾਂ ਜੀ। ਜਦੋਂ ਤੁਹਾਡਾ ਕੋਈ 10 ਸਾਲ ਦਾ ਟਾਈਮ ਜਾਂ ਇਸ ਤੋਂ ਵੱਧ 15 ਸਾਲ ਦਾ ਲੱਗਦਾ, ਜਦੋਂ ਤੁਹਾਡਾ ਗੈਪ ਬਣਦਾ ਉਸ ਸਿਸਟਮ ਨਾਲੋਂ ਉਸ ਸਾਰੀ ਪ੍ਰਸ਼ਾਸਨ ਨਾਲੋਂ ਆਪਣੀ ਧਰਤੀ ਨਾਲੋਂ, ਉਸ ਤੋਂ ਬਾਅਦ ਤੁਸੀਂ ਹਰ ਕੋਈ ਤੇ ਹਰ ਸਾਲ ਬਾਅਦ ਉੱਥੇ ਚੱਕਰ ਨਹੀਂ ਲਾਉਂਦਾ ਜੀ। ਜਿਹੜਾ ਬੰਦਾ ਕੋਈ ਸਾਲ ਬਾਅਦ ਲਾਉਂਦਾ ਚੱਕਰ, ਉੱਥੇ ਜਾ ਕੇ ਉਹਨੂੰ ਇੰਝ ਲੱਗਦਾ ਕਿ ਉਹ ਇੱਥੋਂ ਦਾ ਯੂਜ਼ ਟੂ ਹੋ ਚੁੱਕਾ ਹੁੰਦਾ ਇੱਥੋਂ ਦੇ ਸਿਸਟਮ ਦਾ, ਇੱਥੋਂ ਦੇ ਉਹ ਕਾਨੂੰਨ ਦਾ। ਉੱਥੇ ਜਾ ਕੇ ਫਿਰ ਉਹ ਆਪਣੀ ਉਹਨਾਂ ਕਾਨੂੰਨ ਜਿੱਥੇ 22-23 ਸਾਲ ਰਹਿ ਕੇ ਆਇਆ ਹੁੰਦਾ ਉੱਥੇ ਫਿਰ ਉਹਨੂੰ ਵੱਖਰਾ ਲੱਗਦਾ ਕਿ ਇਹ ਕਾਨੂੰਨ ਜਿਹੜਾ ਸਾਨੂੰ ਏਦਾਂ ਹੋ ਸਕਦਾ। ਯਾਨੀ ਉਹ ਐਕਸਪੈਕਟ ਇਹ ਕਰਦਾ ਵੀ ਜਿਹੋ ਜਿਹੀ ਲਾਈਫ ਸਾਡੀ ਇੱਥੇ ਆ ਉਹੋ ਜਿਹੀ ਲਾਈਫ ਮੈਨੂੰ ਵੀ ਇੱਥੇ ਇਦਾਂ ਦੀ ਦਿਓ। ਔਰ ਉਹ ਫਿਰ ਇੰਝ ਲੱਗਦਾ ਨਾ ਜਦੋਂ ਤੁਸੀਂ ਇੱਥੇ ਆ ਕੇ ਵੇਖਦੇ ਹੋ ਵੀ ਇਹ ਵੀ ਇਨਸਾਨ ਹੀ ਆ ਜੀ। ਔਰ ਇਹੋ ਜਿਹਾ ਲੋਕਤੰਤਰ ਹੀ ਸਾਡੇ ਲਿਖਿਆ, ਇਹੋ ਜਿਹਾ ਲੋਕਤੰਤਰ ਅਸੀਂ ਇੱਥੇ ਆ ਕੇ ਵੇਖਿਆ। ਇੱਥੇ ਲੋਕਤੰਤਰ ਦੀ ਅਸੀਂ ਸੱਚੀ ਪਰਿਭਾਸ਼ਾ ਵੇਖ ਲਈ। ਸਾਡੇ ਲੋਕਤੰਤਰ ਸਿਰਫ ਕਿਤਾਬਾਂ 'ਚ ਪੜ੍ਹਾਇਆ ਤੇ ਲੋਕ ਜਦੋਂ ਇੱਥੇ ਆ ਕੇ ਅਸੀਂ ਉਹ ਚੀਜ਼ਾਂ ਲਾਗੂ ਹੋਈਆਂ ਵੇਖਦੇ, ਇੰਪਲੀਮੈਂਟ ਹੋਈਆਂ ਵੇਖਦੇ ਹਾਂ, ਫਿਰ ਸਾਨੂੰ ਇੰਝ ਲੱਗਦਾ ਕਿ ਸਾਡੇ ਅਸੀਂ ਜਦੋਂ ਉੱਥੇ ਜਾਂਦੇ ਹਾਂ ਤੇ ਦਫ਼ਤਰਾਂ 'ਚ ਜਾਂਦੇ ਹਾਂ ਸਾਡਾ ਰਿਐਕਸ਼ਨ ਵੱਖਰਾ ਹੁੰਦਾ ਕਿ ਸਾਨੂੰ ਬਈ ਉਸੇ ਤਰੀਕੇ ਨਾਲ ਹੀ ਅਟੈਂਡ ਕੀਤਾ ਜਾਵੇ ਜਿੱਦਾਂ ਇੱਥੇ ਮੈਂ ਹਰ ਤਰੀਕੇ ਨਾਲ ਬੋਲਦੇ ਰਿਸਪੈਕਟ ਨਾਲ ਜੀ। ਸਾਡੇ ਪ੍ਰਸ਼ਾਸਨ ਵਾਲੇ ਇਹ ਕਹਿੰਦੇ ਆ ਕਿ ਜੇ ਅਸੀਂ ਜਿਹੜੇ ਬੈਠੇ ਆ ਕੁਰਸੀ ਦੇ ਉੱਤੇ ਉਹਨਾਂ ਦਾ ਤੌਰ ਤਰੀਕਾ, ਉਹਨਾਂ ਦਾ ਗੱਲਬਾਤ ਕਰਨ ਦਾ, ਉਹਨਾਂ ਦੀ ਬੋਡੀ ਲੈਂਗੁਏਜ ਇੱਕ ਹੁਕਮਰਾਨਾਂ ਵਾਲੀ ਹੁੰਦੀ ਆ। ਇੱਥੇ ਉਹ ਸਰਵਿਸ ਦੇ ਰਹੇ ਹੁੰਦੇ ਆ, ਚਾਹੇ ਉਹ ਕਿਹੜੀ ਵੀ ਪੋਸਟ ਤੇ ਬੈਠੇ ਆ, ਚਾਹੇ ਉਹ ਪੋਲੀਟੀਸ਼ੀਅਨ ਪੀਪਲ ਆ, ਰਾਜਨੀਤਿਕ ਪੀਪਲ ਆ ਜਿਹੜਾ, ਚਾਹੇ ਉਹ ਡੈਮੋਕ੍ਰੇਟਿਕ ਆ, ਉਹ ਸਾਰੇ ਬੰਦੇ ਡੈਮੋਕ੍ਰੇਟਿਕ ਉਹ ਸਾਰੇ ਹੀ ਹੁੰਦੇ ਆ, ਉਹ ਲੋਕਤੰਤਰ ਦੇ ਵਿੱਚ ਹੀ ਆਉਂਦੇ ਆ। ਪਰ ਜਿਹੜਾ ਬੰਦਾ ਅਫਸਰ ਆ ਜਾਂ ਵੱਡੇ ਅਹੁਦੇ ਤੇ ਆ ਉਹਦਾ ਇੱਥੇ ਰਵੱਈਆ ਵੱਖਰਾ, ਸਾਡੇ ਬਿਲਕੁਲ ਵੱਖਰਾ। ਉਹ ਕਰਕੇ ਸਾਨੂੰ ਥੋੜ੍ਹੀ ਜਿਹੀਆਂ ਸਮੱਸਿਆਵਾਂ ਤੇ ਉੱਥੋਂ ਹੀ ਸ਼ੁਰੂ ਹੋ ਜਾਂਦੀਆਂ। ਉਸ ਤੋਂ ਬਾਅਦ ਦੇ ਵਿੱਚ ਜਦੋਂ ਆਪਾਂ ਆਪਣੀਆਂ ਇੱਥੇ ਆ ਕੇ ਆਪਣਾ ਬਾਹਰਲੇ ਮੁਲਕਾਂ ਦੇ ਵਿੱਚ ਇੱਥੇ ਨਾਗਰਿਕਤਾ ਲੈ ਲੈਂਦੇ ਹਾਂ, ਇੱਥੋਂ ਦੇ ਕਾਨੂੰਨਾਂ ਤੋਂ ਆਪਾਂ ਪੂਰਨ ਐਕਸੈਪਟ ਕਰ ਲੈਂਦੇ ਹਾਂ, ਫਿਰ ਸਾਨੂੰ OCI ਲੈਣੀ ਪੈਂਦੀ ਆ ਕਿ ਅਸੀਂ ਇੰਡੀਆ ਜਾਣਾ ਵੀ ਆ। ਤੇ ਇੰਡੀਆ ਜਾਣਾ ਤੇ ਸਾਨੂੰ ਦੋਹਰੀ ਨਾਗਰਿਕਤਾ ਤਾਂ ਨਹੀਂ ਦਿੱਤੀ ਉਹਨਾਂ ਨੇ, ਪਰ ਇੱਕ ਆਪਸ਼ਨ ਦਿੱਤੀ ਹੈ ਤੁਸੀਂ ਉੱਥੋਂ ਦੇ ਜੰਪਾਲ ਹੋਣ ਕਰਕੇ ਵੀ ਉਹ ਸਹੀ ਹੈ, ਉਹ 'ਚ ਤੁਸੀਂ ਵੀਜ਼ਾ ਨਹੀਂ ਲੈਣਾ। ਪਰ ਜਿਹੜੀ ਗੱਲ ਤੁਸੀਂ ਕੀਤੀ ਕਿ ਸਮੱਸਿਆਵਾਂ ਕਿਹੜੀਆਂ ਆਉਂਦੀਆਂ, ਸਮੱਸਿਆਵਾਂ ਦਾ ਜਨਮ ਜਿਹੜਾ ਉਹ ਸਾਡੇ ਉੱਥੋਂ ਇੱਥੇ ਆਉਣ ਨਾਲ ਉਹਨੂੰ ਭੂ ਹੇਰਵਾ ਕਹਿੰਦੇ ਆ ਪੰਜਾਬੀ ਜਿਹੜੇ ਪੜ੍ਹਦੇ ਆ। ਇੱਕ ਤਾਂ ਸਾਡੇ ਮਨ 'ਚ ਉਹ ਹੁੰਦਾ, ਸਾਨੂੰ ਉਹ ਮਹਿਸੂਸ ਹੁੰਦਾ, ਸਾਨੂੰ ਦਰਦ ਹੁੰਦਾ ਕਿ ਅਸੀਂ ਆਪਣੇ ਦੇਸ਼ ਨੂੰ, ਆਪਣੀ ਧਰਤੀ ਨੂੰ ਕਿਹੜੀ ਗੱਲੋਂ ਛੱਡ ਕੇ ਆਏ, ਛੱਡ ਕੇ ਸਿਸਟਮ ਕਰਕੇ ਆਏ। ਉੱਥੇ ਸਾਨੂੰ ਉਹ ਚੀਜ਼ ਨਹੀਂ ਮਿਲੀ। ਹਾਲਾਂਕਿ ਇੱਥੇ ਤਕਰੀਬਨ ਉਹ ਵਰਗ ਆ ਜਿਹੜਾ ਪੜ੍ਹਿਆ ਵੀ ਨਹੀਂ। ਜਦੋਂ ਸਾਡੇ ਕੋਲ ਪੁੱਛਦੇ ਆ ਤੁਸੀਂ ਮਾਸਟਰਸ ਕੀਤੀਆਂ, ਤੁਸੀਂ ਇੰਨੀਆਂ ਡਿਗਰੀਆਂ ਕਰਕੇ ਫਿਰ ਇੱਥੇ ਆ ਕੇ ਤੁਸੀਂ ਲੇਵਲਸ ਤੋਂ ਸਟਾਰਟ ਕਰਦੇ ਆ। ਸੋ ਇਸ ਕਰਕੇ ਵੀ ਉੱਥੋਂ ਸਮੱਸਿਆਵਾਂ ਤੇ ਬਹੁਤ ਨੇ ਜਦੋਂ ਆਪਾਂ ਇੱਥੇ ਆ ਜਾਂਦੇ ਹਾਂ। ਕਾਫੀ ਇਹੋ ਜਿਹਾ ਜਿਹੜਾ ਆਪਾਂ ਨੂੰ ਸਹਿਣ ਕਰਨਾ ਪੈਂਦਾ ਜੀ। ਤੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਖਾਸ ਤੌਰ ਤੇ NRI ਫੇਸ ਕਰਦੇ ਆ ਉੱਧਰੋਂ ਇੰਡੀਆ ਤੋਂ ਜਦੋਂ ਆਉਂਦੇ ਆ ਜਗਦੀਪ ਗਿੱਲ ਸਾਹਿਬ, ਕਿ ਉਹ ਪ੍ਰਾਪਰਟੀ ਦੀ ਹੋ ਜਾਂਦੀ ਆ ਜੀ, ਕਿ ਪ੍ਰਾਪਰਟੀ ਇਸ਼ੂਸ ਜਿਹੜੇ ਆ ਉਹ ਹੁੰਦੇ ਆ। ਵੈਸੇ ਮੈਂ ਕਈ ਵੀ ਗੱਲ ਕਹਿ ਸਕਦਾ, ਦੋਸਤ ਵੀ ਜਾਣਦੇ ਹੋਣਗੇ ਕਿ ਇਹ ਜਿਹੜੀ ਪ੍ਰੋਬਲਮ ਆ ਇਹ ਬਾਹਰਲੇ ਲੋਕਾਂ ਦੇ ਨਾਲ ਨਹੀਂ ਹੁੰਦੀ, ਇਹ ਘਰ ਦੇ ਨਾਲ ਹੀ ਵਿਵਾਦ ਹੁੰਦਾ ਕਿ ਭਰਾਵਾਂ ਦੇ ਨਾਲ, ਚਾਚੇ ਤਾਇਆਂ ਦੇ ਨਾਲ, ਹੋਰ ਰਿਸ਼ਤੇਦਾਰਾਂ ਦੇ ਨਾਲ ਪ੍ਰਾਪਰਟੀ ਦਾ ਵਿਵਾਦ ਹੋ ਜਾਂਦਾ। ਬੰਦਾ ਉਧਰੋਂ ਤਾਂ ਆ ਜਾਂਦਾ ਇੱਧਰ। ਵੈਸੇ ਇਹਦੇ ਵੀ ਦੋ ਪੱਖ ਹੈਗੇ ਨੇ। ਇੱਕ ਤਾਂ ਇਹ ਹੈਗਾ ਵੀ ਬੰਦਾ ਇੱਧਰ ਆਇਆ ਫਿਰ ਵੀ ਉਹਦਾ ਹੱਕ ਤਾਂ ਉੱਧਰ ਪ੍ਰਾਪਰਟੀ ਤੇ ਬਣਦਾ ਜਿਹੜੀ ਜੱਦੀ ਹੈਗੀ ਆ।
ਉਹ ਕਈ ਵਾਰੀ ਜਿਹੜੀ ਆ ਦੱਬ ਲਈ ਜਾਂਦੀ। ਦੂਜਾ ਪੱਖ ਇਹ ਹੁੰਦਾ ਕਿ ਉਹ ਜਿਹੜੇ ਬੰਦੇ ਆ ਉਹ ਇਹ ਕਹਿੰਦੇ ਆ ਵੀ ਅਸੀਂ ਇਹਨਾਂ ਨੂੰ ਪੈਸੇ ਚਾਹੇ ਉਦੋਂ ਕਰਜ਼ੇ 'ਚ ਲਏ ਆ, ਔਖੇ ਹੋ ਕੇ ਪੜ੍ਹਾਇਆ ਲਿਖਾਇਆ, ਬਾਹਰ ਪਹੁੰਚਾਤਾ ਜੀ, ਤੇ ਉਹ ਬੰਦਾ ਜਿਹੜਾ ਬਾਹਰ ਸੈੱਟ ਹੋ ਗਿਆ, ਹੁਣ ਇਹਦਾ ਇੱਧਰ ਅਧਿਕਾਰ ਕੋਈ ਨਹੀਂ ਜੀ। ਉਹ ਫਿਰ ਕਈ ਵਾਰੀ ਕੀ ਹੁੰਦਾ ਕਿ ਸੁਣਵਾਈ ਜਿਹੜੀ ਆ ਕਿਸੇ ਪਾਸੇ ਨਹੀਂ ਹੁੰਦੀ। ਤੇ ਇਹ ਬੜਾ ਇੱਕ ਹੈਗਾ ਕਿ ਪ੍ਰਾਪਰਟੀ ਦੇ ਮਾਮਲਿਆਂ ਦੇ ਵਿੱਚ ਬਹੁਤ ਜ਼ਿਆਦਾ ਧੱਕਾ ਹੋ ਜਾਂਦਾ ਕਈ ਵਾਰੀ NRI ਬੰਦਿਆਂ ਦੇ ਨਾਲ ਜੀ। ਇਹਦੇ ਵਿੱਚ ਪਤਾ ਕੀ ਹੈ ਦਲਜੀਤ ਜੀ, ਸਭ ਤੋਂ ਮੇਨ ਕਿ ਇਹ ਹੈਗੀ ਆ ਸਾਡੀ ਸਮਾਜਿਕ ਬਣਤਰ ਜੀ। ਸਾਡੀ ਜਿਹੜੀ ਪਰਿਵਾਰਕ ਬਣਤਰ ਆ, ਅਸੀਂ ਸੰਯੁਕਤ ਪਰਿਵਾਰ 'ਚ ਰਹਿੰਦੇ ਹਾਂ, ਸਾਰੇ ਬੰਦੇ ਤਕਰੀਬਨ ਉੱਥੇ ਜੁਆਇੰਟ ਫੈਮਲੀਆਂ 'ਚ ਰਹਿੰਦੇ, ਇਕੱਠੇ ਰਹਿੰਦੇ। ਹੁਣ ਜਦੋਂ ਆਪਾਂ ਘਰ ਦੇ ਵਿੱਚ ਆਰਥਿਕ ਸਮੱਸਿਆਵਾਂ ਵੇਖੀਆਂ ਜਾਂਦੀਆਂ ਜੀ, ਉੱਥੇ ਉਹ ਆਰਥਿਕ ਸਮੱਸਿਆਵਾਂ ਦਾ ਡਿਸਕਸ਼ਨ ਅਸੀਂ ਸ਼ਾਮ ਨੂੰ ਘਰ ਬਹਿ ਕੇ ਕਰਦੇ ਹਾਂ ਕਿ ਇਹਨਾਂ ਦਾ ਹੱਲ ਕਿੱਦਾਂ ਕੀਤਾ ਜਾਵੇ ਜੀ। ਹੱਲ ਸਿਰਫ ਸਾਡਾ ਜਿਹੜਾ ਕਿਸਾਨੀ ਆ ਜੀ, ਜਿਹੜਾ ਸਾਡਾ ਪਿੰਡਾਂ ਨਾਲ ਸੰਬੰਧਿਤ ਪਰਿਵਾਰ ਨੇ, ਉਹਨਾਂ ਕੋਲ ਤੇ ਇਹੀ ਆ ਕਿ ਤੁਸੀਂ ਇੱਕ ਅੱਧਾ ਕਿੱਲਾ ਵੇਚ ਕੇ ਉਹਨੂੰ ਕੋਈ ਕਾਰੋਬਾਰ ਸ਼ੁਰੂ ਕਰ ਲਓ, ਜਾਂ ਤੁਸੀਂ ਜਦੋਂ ਸਾਰੇ ਆਲੇ ਦੁਆਲੇ ਤੁਹਾਡੇ ਰਿਸ਼ਤੇਦਾਰ ਔਰ ਦੋਸਤ ਮਿੱਤਰ ਉਹ ਬਾਹਰਲੇ ਦੇਸ਼ਾਂ ਨੂੰ ਪਹਿਲਾਂ ਜਾ ਚੁੱਕੇ ਹੁੰਦੇ ਆ ਜਾਂ ਹੋਰ ਜਾ ਰਹੇ ਹੁੰਦੇ ਆ, ਫਿਰ ਜਦੋਂ ਆਉਂਦੇ ਆ ਇੱਥੇ ਜੀ, ਉਹਨਾਂ ਨੂੰ ਲੱਗਦਾ ਕਿ ਹੁਣ ਮੈਂ ਇਹਨੂੰ ਮਿਹਨਤ ਕਰਕੇ ਜਾਂ ਮੈਂ ਆਪਣੀ ਕਾਫੀ ਮਾਇਆ ਦਾ ਜਾਂ ਆਪਣੀ ਮਿਹਨਤ ਦਾ ਹਿੱਸਾ ਇਹਨੂੰ ਦਿੱਤਾ, ਇਹ ਉੱਥੇ ਚਲੇ ਗਿਆ ਜੀ। ਉਹਨੂੰ ਉੱਥੇ ਬੈਠੇ ਨੂੰ ਇੱਥੋਂ ਦੀਆਂ ਸਮੱਸਿਆਵਾਂ ਦਾ ਨਹੀਂ ਪਤਾ ਹੁੰਦਾ ਜੀ। ਉਹ ਤੇ ਇਸੇ ਆਸ ਨਾਲ ਭੇਜਦੇ ਆ ਕਿ ਇਹ ਉੱਥੇ ਜਾ ਕੇ ਹੁਣ ਸਾਨੂੰ ਰਿਟਰਨ ਕੀ ਦੇ ਰਿਹਾ। ਹਰ ਵਿਅਕਤੀ ਇਨਵੈਸਟਮੈਂਟ ਕਰ ਰਿਹਾ ਜੀ, ਉਹ ਸਾਨੂੰ ਇੱਕ ਇਨਵੈਸਟਮੈਂਟ ਦੇ ਰੂਪ ਦੇ ਵਿੱਚ, ਮੈਂ ਨਹੀਂ ਕਹਿੰਦਾ ਕਿ ਸਾਰੇ ਪਰਿਵਾਰ ਇਦਾਂ, ਕੁਝ ਪਰਿਵਾਰ ਵੱਖਰੇ ਵੀ ਆ, ਉਹਨਾਂ ਦਾ ਆਪਣਾ ਤਰੀਕਾ ਬਹੁਤ ਵਧੀਆ, ਉਹਨਾਂ ਦਾ ਕੋਆਰਡੀਨੇਸ਼ਨ ਹੈਗਾ। ਪਰ ਜਿਹੜੀ ਗੱਲ ਤੁਸੀਂ ਕੀਤੀ ਕਿ ਸਮੱਸਿਆ ਆਉਂਦੀ ਆ, ਇਹ ਸੱਚਾਈ ਆ। ਇਹ ਸਮੱਸਿਆ ਕਾਰਨ ਇਹ ਹੁੰਦਾ ਕਿ ਜਦੋਂ ਇੱਥੇ ਆ ਕੇ ਉਹਨੂੰ 10 ਸਾਲ ਲੱਗ ਜਾਂਦੇ ਆ ਆਪਣੇ ਪੈਰ ਲਾਉਂਦੇ ਆ, ਉਹ 10 ਸਾਲ ਦੇ ਵਿੱਚ ਉਹਦੀਆਂ ਸੋਚਾਂ ਚੇਂਜ ਹੋ ਜਾਂਦੀਆਂ, ਉਹਦੀਆਂ ਉਹ ਗੱਲਾਂ ਚੇਂਜ ਹੋ ਜਾਂਦੀਆਂ। ਉਹ ਜਦੋਂ ਵਾਪਸ ਆਪਣੇ ਘਰਦਿਆਂ ਨਾਲ ਗੱਲ ਕਰਦਾ ਕਿ ਵੀ ਮੈਨੂੰ ਮੇਰੀ ਜਿਹੜੀ ਆ ਇੱਥੇ ਜਾਇਦਾਦ ਆ, ਮੇਰਾ ਕੋਈ ਹਿੱਸਾ ਵਾ, ਉਹਦੇ ਬਾਰੇ ਦੱਸੋ, ਉਹ ਪਹਿਲਾ ਸਵਾਲ ਤੁਹਾਨੂੰ ਉਲਟਾ ਕਰਦੇ ਆ ਵੀ ਤੂੰ ਦੱਸ ਵਾਪਸ ਕੀ ਭੇਜਿਆ। ਹਾਂ, ਵਾਪਸ ਕੀ ਭੇਜਿਆ। ਕਈ ਵਾਰੀ ਤਾਂ ਮੈਂ ਇਹ ਵੀ ਸੁਣਿਆ ਵੀ ਬਾਹਰ ਜਿਹੜੀ ਤੂੰ ਪ੍ਰਾਪਰਟੀ ਬਣਾਈ ਉਹਨਾਂ 'ਚ ਕੀ ਹਿੱਸਾ, ਇਹ ਦੋਨੇ ਪੱਖ ਹੋ ਜਾਂਦੇ, ਦੋਨੇ ਪੱਖ ਹੋ ਜਾਂਦੇ। ਹਾਂਜੀ, ਸੱਚੇ ਉਹ ਵੀ ਨੇ, ਸੱਚਾ ਇਹ ਵੀ ਆ। ਇਹਨੇ ਇੱਕ ਡਾਲਰ ਜੋੜ ਕੇ ਔਰ ਹਰ ਦਿਨ ਨੂੰ ਸੰਘਰਸ਼ ਨਾਲ ਲੰਘਾਇਆ, ਉਹਨੇ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਫੇਸ ਕੀਤਾ, ਪਿੱਛੇ ਨੂੰ ਵੀ ਯਾਦ ਕਰਦਾ, ਪਰਿਵਾਰ ਨੂੰ ਵੀ ਯਾਦ ਕਰਦਾ, ਉੱਥੋਂ ਦੀਆਂ ਦੁੱਖ ਤਕਲੀਫਾਂ ਨੂੰ ਵੀ ਇੱਥੋਂ ਹੰਡਾਉਂਦਾ। ਉਹ ਭਾਵੇਂ ਕਿ ਉੱਥੇ ਉਹ ਦੁੱਖ ਤਕਲੀਫਾਂ ਉਨੀਆਂ ਹੀ ਓਡੀਆਂ ਵੱਡੀਆਂ ਨੇ, ਪਰ ਜਦੋਂ ਤੁਸੀਂ ਬਾਹਰਲੇ ਦੇਸ਼ਾਂ 'ਚ ਆ ਕੇ ਆਪਣੇ ਮੁਲਕ ਦੀਆਂ ਕੋਈ ਕਿਸੇ ਨੂੰ ਥੋੜੀ ਜਿਹੀ ਸੂਈ ਵੀ ਚੁੱਭਦੀ ਆ, ਸਾਡੇ ਲਈ ਉਹ ਬਹੁਤ ਵੱਡੀ ਆ, ਬਹੁਤ ਵੱਡੀ। ਫਿਰ ਉਹ ਅਸੀਂ ਜਦੋਂ ਥੋੜੇ ਸਮੇਂ ਬਾਅਦ ਉਸ ਚੀਜ਼ ਨੂੰ ਟਾਈਮ ਜਿਹੜਾ ਪਰਿਵਰਤਨ ਆਉਂਦਾ, ਸਮਾਂ ਪਰਿਵਰਤਨ ਆਉਂਦਾ, ਤੁਹਾਡਾ ਜੀਵਨ ਜਾਂਚ ਚੇਂਜ ਹੋ ਜਾਂਦੀ ਹੈ, ਉਹਨਾਂ ਦੀ ਜੀਵਨ ਜਾਂਚ ਚੇਂਜ ਹੁੰਦੀ ਹੈ। ਇਹ ਅੰਡਰਸਟੈਂਡਿੰਗ ਬਣਾਉਣ ਦੀ ਬਹੁਤ ਲੋੜ ਹੁੰਦੀ ਆ ਕਿ ਜੇ ਉਹ ਬੰਦਾ ਆਪਣੀ ਇਹ ਸੋਚ ਰੱਖੇ ਕਿ ਮੈਂ ਉਸ ਟਾਈਮ ਉਹਨੂੰ ਯਾਦ ਕਰਾਂ ਜਦੋਂ ਉਹਨੇ ਮੈਨੂੰ ਭੇਜਿਆ ਸੀ, ਉਹ ਬੰਦੇ ਇਹ ਸੋਚਣ ਕਿ ਉਹ ਸਾਡੇ ਤੋਂ ਕਿੰਨੇ ਸਾਲ ਦੂਰ ਰਿਹਾ, ਵਿਛੋੜਾ ਚੱਲਿਆ, ਇਹਨੇ ਵੀ ਉੱਥੇ ਮਿਹਨਤ ਕੀਤੀ ਆ। ਸੋ ਦੋਵੇਂ ਬੈਲੈਂਸ ਬਣਾਉਣ ਤੇ ਸਮੱਸਿਆ ਨਹੀਂ ਆਉਣੀ ਜੀ। ਤੇ ਬਹੁਤ ਜਿਹੜੀਆਂ ਦੋਸਤੋ ਜਿਹੜੇ ਰਿਸ਼ਤੇ ਨਾਤੇ ਆ, ਆਪਾਂ ਕਹਿ ਦਿੰਦਾ ਵੀ ਭਾਈਚਾਰਕ ਸਾਂਝ ਜਿਹੜੀ ਆ ਖਤਮ ਹੁੰਦੀ ਜਾ ਰਹੀ ਆ। ਅਸਲ ਵਿੱਚ ਇਹ ਜਿਹੜਾ ਪ੍ਰਾਪਰਟੀ ਦਾ ਡਿਸਪਿਊਟ ਆ, ਇਹ ਪੰਜਾਬੀਆਂ ਦੇ ਵਿੱਚ ਬੜਾ ਭਾਰੂ ਹੁੰਦਾ ਆ ਰਿਹਾ। ਇਹਦੇ ਵਿੱਚ ਅਜੇ ਤੱਕ ਸਮਝ ਨਹੀਂ ਆ ਰਹੀ ਵੀ ਕੀ ਇਹਦਾ ਹੱਲ ਜਿਹੜਾ ਆ ਕੱਢਿਆ ਜਾਵੇ। ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿੱਦਾਂ ਜੁਆਇੰਟ ਫੈਮਿਲੀ, ਸੰਯੁਕਤ ਪਰਿਵਾਰ ਜਿਹੜੇ ਸਾਡੀ ਅਜੇ ਵੀ ਬਣਤਰ ਹੈਗੀ ਆ ਕਿ ਪਰਿਵਾਰ ਦੇ ਵਿੱਚ ਬਾਪ ਜਾਂ ਭਰਾ ਕੀ ਸੋਚਦਾ, ਜਾਂ ਵੱਡਾ ਭਾਈ ਕੀ ਸੋਚਦਾ, ਜਾਂ ਛੋਟਾ ਭਾਈ ਕੀ ਸੋਚਦਾ, ਵੀ ਆਪਾਂ ਪੈਸੇ ਇਕੱਠੇ ਕਰਦੇ, ਚਾਹੇ ਉਹ ਵਿਆਜ ਤੇ ਲੈਂਦੇ ਆ, ਤੇ ਇੱਕ ਜਿਹੜਾ ਪਰਿਵਾਰ ਦਾ ਮੈਂਬਰ ਆ ਉਹਨੂੰ ਆਪਾਂ ਬਾਹਰ ਭੇਜ ਦਿੰਦੇ ਆ। ਉਹ ਕਈ ਵਾਰੀ ਬਹੁਤ ਔਖੇ ਦਿਨ ਹੁੰਦੇ ਆ, ਉਹਨਾਂ ਦੇ ਵਿੱਚ ਕਰਜ਼ਾ ਵੀ ਹੁੰਦਾ, ਤੇ ਡਰ ਸਭ ਤੋਂ ਵੱਡਾ ਇਹ ਹੁੰਦਾ, ਜਿੱਦਾਂ ਤੁਸੀਂ ਇਨਵੈਸਟਮੈਂਟ ਦੀ ਗੱਲ ਕਰਦੇ, ਵੀ ਰਿਸਕ ਵੀ ਹੁੰਦਾ। ਹੋ ਸਕਦਾ ਕਈ ਵਾਰੀ ਇਲੀਗਲ ਬੰਦੇ ਨੂੰ ਬਾਹਰ ਭੇਜਿਆ ਜਾਂਦਾ, ਉਹ ਰਸਤੇ 'ਚ ਵੀ ਫੜਿਆ ਹੋ ਜਾ ਸਕਦਾ, ਉਹਦਾ ਜਿਹੜਾ ਬੋਝ ਆ ਉਹ ਘਰਦਿਆਂ ਤੇ ਪੈਣਾ। ਬਿਲਕੁਲ, ਉਹ ਘਰਦਿਆਂ ਤੇ ਪੈਣਾ। ਤੇ ਇਹ ਤੇ ਤੁਸੀਂ, ਮੈਂ ਤੁਹਾਡੀ ਇੱਥੇ ਗੱਲ ਨਾਲ ਜੋੜਾਂ, 2008 ਤੋਂ ਜਾਂ ਇਹ ਤੋਂ ਪਿੱਛੇ ਚਲੇ ਜਾਈਏ ਨਾ ਆਪਾਂ, ਹਾਂਜੀ, ਆਸਟ੍ਰੇਲੀਆ ਵਰਗੇ ਮੁਲਕ ਨੇ ਜਦੋਂ ਪੜ੍ਹਾਈ ਦੇ ਬੇਸ ਤੇ ਸ਼ੁਰੂ ਕੀਤਾ ਜੀ, ਤੇ ਤੁਸੀਂ ਕਿਤੇ ਤਵੱਜੋ ਕਰੋਗੇ, ਮੈਂ ਵਧੀਆ ਤਰੀਕੇ ਨਾਲ ਬਾਹਰ ਜਾ ਸਕਦਾ, ਪਰ ਉਸ ਤੋਂ ਪਹਿਲਾਂ ਜੀ ਡੋਂਕੀਆਂ ਰਾਹੀਂ ਔਰ ਇਲੀਗਲ ਰਾਹੀਂ ਅਸੀਂ ਭੇਜਣ ਲਈ ਜਾਂਦੇ ਆਉਂਦੇ ਰਹੇ। ਅਜੇ ਵੀ ਅਮਰੀਕਾ ਲੋਕੀ ਕਿਤੇ, ਮੈਂ ਆਪਾਂ ਨੂੰ ਤਾਂ ਨਹੀਂ ਇੰਨਾ ਪਤਾ, ਪਰ ਕਹਿੰਦੇ ਆ ਕਿ ਉਹ ਲੋਕੀ ਆਉਂਦੇ ਆ ਜਾਂ ਜਾਂਦੇ ਆ। ਹੁਣ ਤੁਸੀਂ ਇਹ ਵੇਖੋ ਕਿ 20-20, 25-25 ਲੱਖ ਰੁਪਏ ਦੇ ਤੁਸੀਂ, ਹੁਣ ਰਕਮ ਦਾ ਨਹੀਂ ਆਪਾਂ ਨੂੰ ਪਤਾ, ਲੋਕੀ ਪਰ ਇੰਨੀ ਅਮਾਊਂਟ ਲਾਉਂਦੇ ਆ, ਤੇ ਫਿਰ ਆਪਣੇ ਮੁੰਡੇ ਨੂੰ ਉਹ ਰਿਸਕ 'ਚ ਪਾਉਂਦੇ ਆ ਜੀ। ਉਹਦਾ ਮੇਨ ਕਾਰਨ ਜਿਹੜਾ ਵਾ, ਉਹਦੀ ਜਦੋਂ ਵੱਡਾ ਆਪਾਂ ਉਹ ਵੀ ਗੱਲ ਕਰਨ ਡਏ ਆ ਕਿ ਉੱਥੋਂ ਦਾ ਸਿਸਟਮ, ਉੱਥੋਂ ਦਾ ਉਹ ਤੋਂ ਬੰਦਾ ਨਿਗਾਰ ਚੁੱਕੇ ਸਿਸਟਮ ਨੂੰ ਦੁਖੀ ਹੋ ਗਿਆ। ਫਿਰ ਜਦੋਂ ਇਹਨਾਂ ਚੀਜ਼ਾਂ 'ਚ ਆਉਂਦਾ, ਉਹਨੇ 20-25 ਲੱਖ ਰੁਪਈਆ ਉਸੇ ਘਰ 'ਚੋਂ ਲੈ ਕੇ ਆਇਆ ਹੁੰਦਾ ਜਿਹੜਾ 10-10 ਰੁਪਈਏ ਲਈ ਸੰਘਰਸ਼ ਕਰ ਰਿਹਾ ਹੁੰਦਾ। ਫਿਰ ਉਹ ਆਪਣੀ ਮੁਸ਼ਕਿਲਾਂ ਉਹਨਾਂ ਨੂੰ ਦੱਸਦਾ ਕਿ ਮੈਂ ਤਾਂ ਬਹੁਤ ਦੁਖੀ ਹੋ ਕੇ ਇੱਥੇ ਪਹੁੰਚਿਆ।
ਫਿਰ ਉਹਨਾਂ ਦੀ ਹਮਦਰਦੀ ਵੀ ਹੁੰਦੀ ਪਰ ਮਜਬੂਰੀ ਵੀ ਹੁੰਦੀ ਹੈ। ਮੈਂ ਸਮਝਦਾ ਵੀ ਉਹ ਮਜਬੂਰੀ ਵਾਸ ਵੀ ਕਹਿੰਦੇ ਆ ਕਿ ਸਾਨੂੰ ਤੂੰ ਕੁਝ ਭੇਜ, ਫਿਰ ਉਹ ਇੱਥੇ ਵਾਲਾ ਕਹਿੰਦਾ ਕਿ ਮਜਬੂਰੀ ਵਾਸ ਕੇ ਮੈਨੂੰ ਤੁਸੀਂ ਆਪਣੇ ਉੱਤੇ ਜੋ ਮੇਰਾ ਬਣਦਾ ਉਹ ਦਿਓ। ਇੱਥੇ ਸਾਰਾ ਜਿਹੜਾ ਵਾ ਉਲਝਦਾ। ਬਿਲਕੁਲ। ਤੇ ਜਿੱਦਾਂ ਹੁਣ ਇੱਥੇ ਗੱਲ ਦੇਖੋ, ਆਪਾਂ ਇਹਦੇ ਵਿੱਚ ਹੱਲੇ ਇੱਕ ਦੱਸਦਾ ਜਾਂ ਕਹਿ ਲਓ ਵੀ ਸਮੱਸਿਆਵਾਂ ਦੇ ਵਿੱਚ ਹੀ ਹੱਲ ਆ। ਬਿਲਕੁਲ ਕਿ ਜਦੋਂ ਜੇ ਮੰਨ ਲਓ ਰਸਤੇ ਦੇ ਵਿੱਚ ਫੜ ਹੋ ਜਾਂਦਾ ਜਾਂ ਉਹ ਉੱਥੇ ਸੈੱਟ ਨਹੀਂ ਹੁੰਦਾ, ਉਹ ਵਾਪਸ ਚਲੇ ਜਾਂਦਾ ਇੰਡੀਆ, ਫਿਰ ਉਹਦਾ ਜਿਹੜਾ ਬੋਝ ਆ ਉਹ ਇੱਕ ਬੰਦੇ ਤੇ ਨਹੀਂ ਪਾਉਂਦੇ, ਉਹ ਪਰਿਵਾਰ ਦਾ ਸਾਰਾ ਪਰਿਵਾਰ ਜਿਹੜਾ ਆ, ਚਾਹੇ ਭਰਾ ਆ ਚਾਹੇ ਉਹ ਡੈਡੀ ਆ, ਉਹ ਬਰਾਬਰ ਦਾ ਹੱਕ ਰੱਖਦੇ ਆ। ਹੁਣ NRI ਜਦੋਂ 10-12 ਸਾਲ ਬਾਅਦ ਸੈੱਟ ਹੋ ਗਿਆ, ਇੱਕ ਤਰ੍ਹਾਂ ਦਾ ਉਹਨੇ ਜੂਹਾ ਖੇਡਿਆ, ਸੈੱਟ ਹੋ ਗਏ, ਉਹ ਜਦੋਂ ਵਾਪਸ ਗਿਆ ਤੇ ਉੱਥੇ ਜਾ ਕੇ ਫਿਰ ਉਹ ਹਿੱਸਾ ਮੰਗਦਾ, ਤੇ ਉਹ ਬੰਦੇ ਪਹਿਲਾਂ ਵਾਲੀ ਸੋਚ ਲੈ ਕੇ ਬੈਠੇ ਆ ਵੀ ਜਿਹੋ ਜਿਹਾ ਇਹਨੂੰ ਭੇਜਿਆ ਸੀ ਇਹ ਉਦਾਂ ਦਾ ਹੀ ਆਇਆ, ਵੀ ਇਹਨੂੰ ਹੁਣ ਹੈ ਨਹੀਂ, ਇਹਨੂੰ ਤਾਂ ਬਰਾਬਰ ਦਾ ਹੀ ਆ। ਪਰ ਇਹਦਾ ਹੱਲ ਸ਼ਾਇਦ ਇਹ ਹੈਗਾ ਵੀ ਦੋਨੇ ਤਰ੍ਹਾਂ ਇਹ ਸਮਝਣ, ਇੱਕ ਦੂਜੇ ਦੀ ਰਿਸਪੈਕਟ, ਜੇ ਆਪਾਂ ਭਾਈਚਾਰਕ ਸਾਂਝ ਵੀ ਬਣਾ ਕੇ ਰੱਖਣੀ ਆ, ਕਿ ਜਿਹੜੇ ਇੱਧਰ ਰਹਿਣ ਵਾਲੇ ਆ ਉਹ ਇਹ ਸੋਚਣ ਬਈ ਠੀਕ ਆ ਸਾਡਾ ਉੱਧਰ ਭਾਈ ਭਰਾ ਆ, ਸਾਡੇ ਜਾਣਨਾ ਇਹੀ ਬਹੁਤ ਵੱਡੀ ਮਾਣ ਗੱਲ ਆ ਹਨਾ। ਜੇ ਆਪਾਂ ਇੱਧਰਲੇ ਰੇਟ ਨਾਲ ਕੰਪੈਰੀਜ਼ਨ ਕਰੀਏ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਵੀ ਆਪਾਂ ਜਾ ਕੇ ਉੱਥੇ ਲੜੀਏ ਵੀ ਸਾਨੂੰ ਹਾਲੇ ਦਿਓ ਜਾਂ ਕੋਈ ਏਦਾਂ ਸ਼ਰੀਕਾਂ ਦੀ ਚੁੱਕ ਜਾਂ ਇਦਾਂ ਦਾ ਕੁਛ ਹੁੰਦਾ ਹਨਾ। ਇਹਦੇ ਕੁਛ ਮਸਲੇ ਜਿਹੜੇ ਹੱਲ ਕੱਢ ਲੈ ਜਾਣ ਤਾਂ ਭਾਈਚਾਰਕ ਸਾਂਝ ਜਿਹੜੀ ਆ ਉਹ ਬਰਕਰਾਰ ਬਰਕਰਾਰ ਰਹਿੰਦੀ ਆ। ਔਰ ਦੂਸਰੀ ਗੱਲ ਇਹ ਆ ਕਿ ਸਾਡੀ ਜਿਹੜੀ ਦੌੜ ਆ, ਜਿਹੜੀ ਸਾਡੀ ਜੀਵਨ ਦੀ ਦੌੜ ਆ, ਇਹ ਮੇਨ ਸੁੱਖ ਲਈ ਆ ਕਿ ਅਸੀਂ ਸੁੱਖ ਲੈਣਾ, ਸੁੱਖ ਅਸੀਂ ਆਪ ਲੈਣਾ, ਸੁੱਖ ਅਸੀਂ ਕਿਸੇ ਨੂੰ ਦੇਣਾ, ਆਪਣੇ ਪਰਿਵਾਰ ਨੂੰ ਦੇਣਾ। ਜਦੋਂ ਤੁਹਾਡੇ ਕੋਲ ਸੁੱਖ ਹੀ ਨਾ ਰਿਹਾ ਤੇ ਤੁਸੀਂ ਉਹ ਸਾਰੇ ਜਿਹੜੇ ਪਦਾਰਥ ਇਕੱਠੇ ਕਰ ਰਹੇ ਹੋ ਉਹ ਕਿਸ ਲਈ ਕਰ ਰਹੇ ਹੋ? ਬਿਲਕੁਲ ਹਾਂ। ਜੇ ਤੁਹਾਡਾ ਮਾਂ-ਬਾਪ ਹੀ ਤੁਹਾਡੇ ਨਾਲ ਨਹੀਂ, ਤੁਹਾਡਾ ਭਾਈ ਭਰਾ ਹੀ ਤੁਹਾਡੇ ਨਾਲ ਨਹੀਂ, ਫਿਰ ਉਹ ਤੁਹਾਡੀ ਜਿਹੜੀ ਪ੍ਰਾਪਰਟੀ ਉਹ ਵੀ ਨਜਾਇਜ਼ ਹੀ ਹੋ ਜਾਂਦੀ ਇੱਕ ਤਰ੍ਹਾਂ। ਹਾਂ ਨਹੀਂ, ਉਹਦੀ ਆਪਾਂ ਨਜਾਇਜ਼ ਵੀ ਨਾ ਕਹੀਏ, ਉਹ ਪ੍ਰਾਪਰਟੀ ਤੁਹਾਡੇ ਕੇਸ ਕੰਮ ਉਹੀ। ਹਾਂ, ਜਦੋਂ ਤੁਸੀਂ ਇਹ ਵੇਖੋ ਕਿ ਇੰਨੀ ਮਿਹਨਤ ਕਰਕੇ ਮੈਂ ਦਲਜੀਤ ਲਈ ਸਾਰੀ ਮਿਹਨਤ ਕਰਕੇ ਇਕੱਠਾ ਕਰਕੇ ਇਹ ਕੀਤਾ ਕਿ ਲੈ ਵੀ ਤੂੰ ਹੁਣ ਮੇਰਾ ਭਰਾ ਵਾ, ਤੂੰ ਸੁਖੀ ਰਹਿਣਾ, ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਪਰਿਵਾਰ ਵੀ ਸ਼ੁਰੂ ਹੋ ਜਾਂਦਾ, ਨਵਾਂ ਜੀ ਆ ਜਾਂਦਾ, ਉਹਦੀਆਂ ਲੋੜਾਂ ਵੀ ਹੁੰਦੀਆਂ, ਫਿਰ ਉਹਦੇ ਸਵਾਲ ਆ ਜਾਂਦੇ। ਇਹ ਬਰਾਬਰਤਾ ਬੈਲੈਂਸ ਜਿਹੜਾ ਵਾ ਇਹ ਤੁਹਾਨੂੰ ਬਣਾਉਣਾ ਪੈਣਾ, ਇਹ ਤੁਹਾਡਾ ਫਰਜ਼ ਆ। ਤੁਸੀਂ ਉਹਨੂੰ ਦੱਸਣਾ ਕਿ ਮੇਰੇ ਪਰਿਵਾਰ ਨੇ ਬੜੇ ਸੰਘਰਸ਼ ਨਾਲ ਮੈਨੂੰ ਇੱਥੇ ਪਹੁੰਚਾਇਆ, ਮੇਰੇ ਵੀ ਕੁਝ ਫਰਜ਼ ਨੇ, ਆਪਾਂ ਉਹਨਾਂ ਦੀ ਆਰਥਿਕ ਤੌਰ ਤੇ ਇੱਥੋਂ ਪੈਸੇ ਨਹੀਂ ਭੇਜ ਰਹੇ, ਘੱਟੋ ਘੱਟ ਆਪਣੀ ਜਿਹੜੀ ਉੱਥੇ ਹਿੱਸਾ ਬਣਦਾ ਸਾਡਾ ਵੀ ਲੈਣਾ। ਮੈਂ ਨਹੀਂ ਕਹਿੰਦਾ ਕਿ ਨਾ ਲਓ, ਪਰ ਜੇ ਤੁਸੀਂ ਕਰ ਸਕਦੇ ਹੋ ਤੇ ਕਰਨਾ ਚਾਹੀਦਾ। ਬਿਲਕੁਲ। ਤੇ ਇਹਦੇ ਵਿੱਚ ਥੋੜੀ ਜਿਹਾ ਸਮਝੌਤਾ ਜ਼ਰੂਰੀ ਆ, ਕਿਉਂਕਿ ਬਹੁਤ ਸਾਰੀਆਂ ਇਦਾਂ ਦੀਆਂ ਹੁਣ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਡਿਸਪਿਊਟ ਇੰਨੇ ਜ਼ਿਆਦਾ ਵੱਧ ਚੁੱਕੇ ਆ ਕਿ ਲੜਾਈਆਂ ਝਗੜੇ ਤੱਕ ਵੀ ਗੱਲ ਗਈ ਆ। ਅੱਗੇ ਇਹ ਹੈਗਾ ਕਿ NRI ਜਿਹੜੇ ਕਿ ਨੌਨ ਰੈਜ਼ੀਡੈਂਸ ਆਫ ਇੰਡੀਆ, ਕਿ ਜਿਹੜੇ ਕਿ ਸਿਟੀਜ਼ਨ ਨਹੀਂ ਰਹਿੰਦੇ ਇੰਡੀਆ ਦੇ, ਉਹਨਾਂ ਨੇ ਸਿਟੀਜ਼ਨਸ਼ਿਪ ਜਿਹੜੀ ਬਾਹਰਲੇ ਦੇਸ਼ਾਂ 'ਚ ਲੈ ਲਈ, ਉਹ ਐਗਰੀਕਲਚਰ ਖੇਤਰ ਦੇ ਵਿੱਚ ਇਨਵੈਸਟਮੈਂਟ ਨਹੀਂ ਕਰ ਸਕਦੇ, ਲੈ ਨਹੀਂ ਸਕਦੇ। ਉਹਨਾਂ ਨੂੰ ਲੈਂਡ ਜਿਹੜੀ ਆ ਕਮਰਸ਼ੀਅਲ ਲੈਣੀ ਪੈਂਦੀ ਆ, ਯਾਨੀ ਵਪਾਰਕ ਜਿਹੜੀ ਸ਼ੋਅ ਕਰਨੀ ਪੈਂਦੀ ਆ। ਖੇਤੀਯੋਗ ਜ਼ਮੀਨ ਜਿਹੜੀ ਆ ਉਹ NRI ਬੰਦਾ ਲੈ ਨਹੀਂ ਸਕਦਾ। ਹੁਣ ਇਨਵੈਸਟਮੈਂਟ ਆਪਾਂ ਉੱਥੇ NRI ਕਰਦੇ ਹਾਂ, ਉੱਥੇ ਮੰਨ ਲਓ ਕਿ ਇੱਕ ਦੁਕਾਨ ਲੈ ਲਈ ਆ, ਦੁਕਾਨ ਲਿਆ ਕੇ ਤੇ ਆਪਾਂ ਕਿਸੇ ਕਿਰਾਏ ਤੇ ਚਾੜ ਦਿੱਤੀ, ਆਪਾਂ ਇੱਧਰ ਆ ਗਏ ਆ, ਆਪਾਂ 2-3 ਸਾਲ ਚਲੋ ਕਿਸੇ ਨੂੰ ਕਹਿ ਦਿੱਤਾ ਜਾਂ ਉਹ ਕਿਰਾਇਆ ਦਿੰਦਾ ਰਿਹਾ, 2-3 ਸਾਲ ਬਾਅਦ ਵਾਪਸ ਜਾਂਦੇ ਆ ਤੇ ਜਾ ਕੇ ਜਦੋਂ ਦੇਖਦੇ ਆ ਵੀ ਅਗਲਾ ਬੰਦੇ ਨੂੰ ਆਪਾਂ ਕਹਿੰਦੇ ਵੀ ਹੁਣ ਤੂੰ ਦੁਕਾਨ ਵਿਹਲੀ ਕਰ ਦੇ, ਅਗਲਾ ਬੰਦਾ ਅੜ ਜਾਂਦਾ, ਕਹਿੰਦਾ ਵੀ ਆਪਾਂ ਦੁਕਾਨ ਨਹੀਂ ਵਿਹਲੀ ਕਰਨੀ, ਤੇ ਉਹ ਬੜਾ ਤਾਂ ਔਖਾ ਹੋ ਜਾਂਦਾ ਕੰਮ। ਗੱਲ ਉਹੀ ਹੈ ਨਾ ਜੀ, ਪ੍ਰਾਪਰਟੀ ਦਾ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਉਹਦੇ ਨਾਲ ਹੀ ਇਹ ਗੱਲ ਜੁੜਦੀ ਕਿ ਇੱਕ ਜਦੋਂ ਤੁਸੀਂ ਮਿਹਨਤ ਕਰਦੇ ਹੋ, ਮਿਹਨਤ ਕਰਕੇ ਹਰ ਬੰਦੇ ਨੇ ਮਨ ਦੀ ਤਸੱਲੀ ਇੱਕ ਸਿਕਿਉਰ ਰੱਖਣਾ ਹੁੰਦਾ ਆਪਣੇ ਆਪ। ਉਹ ਇੱਥੇ ਨਹੀਂ ਇਨਵੈਸਟ ਕਰਦਾ, ਉਹ ਆਪਣੇ ਦੇਸ਼ ਕਰ ਲੈਂਦਾ ਕਿ ਮੈਂ ਉੱਥੇ ਇਨਵੈਸਟ ਕਰ ਲਾਂ, ਉੱਥੇ ਮੈਨੂੰ ਰੈਂਟ ਇਹਦੇ ਕੰਪੇਅਰ ਵਧੀਆ ਆਉਂਦਾ, ਚਲੋ ਉੱਥੇ ਮੈਨੂੰ ਮੇਰੀ ਇੱਕ ਜਾਇਦਾਦ ਬਣੀ ਰਹੂਗੀ, ਮੈਂ ਉੱਥੇ ਜੁੜੂੰਗਾ ਉਹਨਾਂ ਦੇ ਨਾਲ ਜਾਂ ਉਹਦੇ ਜਾ। ਹੁਣ ਉਹਦੀ ਜਿਹੜੀ ਸੋਚ ਆ ਉਹ ਤੇ ਉਹਨੂੰ ਜੁੜਨ ਦੀ ਕੋਸ਼ਿਸ਼ ਕਰਦਾ। ਹੁਣ ਜਦੋਂ 3-4 ਸਾਲ ਬਾਅਦ 5 ਸਾਲ ਦੇ ਟਾਈਮ ਇੰਨੇ ਕੁ ਵਕਫੇ ਬਾਅਦ ਜਦੋਂ ਵਾਪਸ ਜਾਂਦਾ, ਉਹ ਆਪਣੀ ਜ਼ਮੀਨ ਨੂੰ ਜਾਂ ਆਪਣੀ ਉਹਨੂੰ ਪ੍ਰਾਪਰਟੀ ਨੂੰ ਉਹਦੇ ਤੇ ਹੱਕ ਜਤਾਉਂਦਾ। ਉੱਥੇ ਜਿਹੜਾ ਬੰਦਾ ਜਿਹੜਾ ਤੁਸੀਂ ਅਪਾਇੰਟ ਕੀਤਾ ਹੁੰਦਾ, ਉਹ ਅੱਗੇ ਤੁਹਾਨੂੰ ਅੱਗੇ ਸਵਾਲ ਕਰਦਾ ਵੀ ਇਹ ਜ਼ਮੀਨ ਜਿਹੜੀ, ਕਿਉਂਕਿ ਮੈਂ ਆਲਰੇਡੀ ਕਾਗਜ਼ਾਂ ਤੇ ਇੱਧਰ ਹੇਰਾਫੇਰੀ ਕਰਕੇ ਬਣਾ ਲਈ ਆ, ਹਾਲਾਂਕਿ ਹੁਣ ਨਵੇਂ ਕਾਨੂੰਨ ਬਣੇ ਆ ਕਿ NRI ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਸਿਕਿਉਰ ਕੀਤਾ ਜਾਵੇ। ਉਹ ਸਭਾਵਾਂ ਵੀ ਬਣੀਆਂ ਔਰ ਕਾਨੂੰਨ ਵੀ ਬਣੇ ਆ, ਉੱਥੇ ਥਾਣੇ ਵੀ ਬਣੇ ਵੱਖਰੇ, ਉਹਨਾਂ ਦੇ ਤਹਿਤ ਦੇ ਉੱਤੇ ਕਾਰਵਾਈਆਂ ਤੇ ਤਾਂ ਹੀ ਹੋਣੀਆਂ ਨੇ ਜੇ ਪ੍ਰਸ਼ਾਸਨ ਉਹਦੇ ਲਈ ਸਿੰਸੀਅਰ ਹੋਊਗਾ, ਉਹਦੇ ਲਈ ਇੰਨਾ ਉਹ ਆਪਣੀ ਜ਼ਿੰਮੇਵਾਰੀ ਸਮਝੂਗਾ ਕਿ ਉਹਨਾਂ ਨੇ ਇੱਥੇ ਆ ਕੇ ਇਹਨਾਂ ਨੂੰ ਜੁੜਨ ਦਾ ਸਾਧਨ ਬਣਾਇਆ, ਨਾ ਕਿ ਇਹਨਾਂ ਦੇ ਨਾਲ ਇੱਥੇ ਉਲਝਣ ਦੀ ਸਮੱਸਿਆ ਪੈਦਾ ਕਰਨੀ। ਜੀ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਵੀ ਪ੍ਰਸ਼ਾਸਨ ਜਿਹੜਾ ਆ ਉਹਦੇ ਵਿੱਚ ਹੈਲਪ ਕਰਦਾ, ਹੁਣ ਪ੍ਰਸ਼ਾਸਨ ਨੂੰ ਵੀ ਜ਼ਰੂਰਤ ਹੁੰਦੀ ਆ ਗਵਾਹਾਂ ਦੀ, ਪਿੰਡ ਦੇ ਸਰਪੰਚਾਂ ਦੀ, ਪੰਚਾਂ ਦੀ ਜਾਂ ਮੋਹਤਵਰ ਬੰਦਿਆਂ ਦੀ। ਪਰ NRI ਕਿਉਂਕਿ ਉਹਨਾਂ ਨੂੰ ਨਾ ਤਾਂ NRI ਨੇ ਵੋਟ ਪਾਉਣੀ ਹੁੰਦੀ ਆ, ਲੋੜ ਹੀ ਨਹੀਂ ਉਹਨਾਂ ਤੇ, ਨਾ ਕਿਸੇ ਤਰ੍ਹਾਂ ਹੈਲਪ ਕਰ ਸਕਦੇ ਆ। ਹੁਣ ਉਹਨਾਂ ਨੂੰ ਤਾਂ ਗਰਜਾਂ ਜਿਹੜੀਆਂ ਆ ਉਹ ਉੱਥੇ ਜਿਹੜੇ ਪਿੰਡ ਦੇ ਵਿੱਚ ਰਹਿ ਰਹੇ ਆ, ਚਾਹੇ ਹਨਾ NRI ਦੇ ਰਿਸ਼ਤੇਦਾਰ ਹੋਣ ਜਾਂ ਉੱਦਾਂ ਵੀ ਕੋਈ ਗੱਲ ਹੋਵੇ,
ਉਹਨਾਂ ਦੇ ਨਾਲ ਹੀ ਉਹਨਾਂ ਦਾ ਹੁੰਦਾ ਤੇ ਉਹ ਉਸੇ ਪੱਖ ਦੇ ਵਿੱਚ ਖੜ ਜਾਂਦੇ, NRI ਦੇ ਨਾਲ ਖੜਦਾ ਵੀ ਕੋਈ ਨਹੀਂ। ਕਈ ਵਾਰੀ ਇਹ ਵੀ ਤੇ ਗੱਲ ਦੇਖੀ ਗਈ ਆ ਵੀ ਕਿਉਂਕਿ ਆਪਣੇ ਉੱਥੇ ਸਿਸਟਮ ਇਦਾਂ ਦਾ ਪੋਲੀਟੀਕਲੀ ਬਣ ਚੁੱਕਾ ਕਿ ਪੋਲੀਟੀਕਲੀ ਤੁਹਾਡੇ ਤੇ ਉਹ ਅਫਸਰ ਜਿਹੜੇ ਆ ਉਹਨਾਂ ਉੱਤੇ ਵੀ ਪ੍ਰਭਾਵ ਹੁੰਦਾ, ਉਹਨਾਂ ਨੂੰ ਫੋਨ ਕਾਲ ਚਲੇ ਜਾਂਦੀਆਂ ਵੀ ਫਲਾਣੇ ਬੰਦੇ ਦੀ ਜਿਹੜੀ ਆ ਮਦਦ ਕਰੋ। NRI ਬੰਦੇ ਜਿਹੜੇ ਆ ਜ਼ਿਆਦਾਤਰ ਉਹਨਾਂ ਨੂੰ ਕੋਈ ਜਾਣ ਪਛਾਣ ਕਿਉਂਕਿ ਇੱਕ ਤਰ੍ਹਾਂ ਟੁੱਟ ਚੁੱਕੇ ਹੁੰਦੇ ਆ, ਪ੍ਰਭਾਵ ਇੰਨਾ ਹੁੰਦਾ ਨਹੀਂ। ਇਸ ਵੇਲੇ ਵੀ ਇਦਾਂ ਵੀ ਨਜਾਇਜ਼ ਜਿਹੜੇ ਆ ਜਿਹੜੀਆਂ ਕਾਰਵਾਈਆਂ ਹੁੰਦੀਆਂ NRI ਦੇ ਉੱਤੇ, ਬੜੀ ਇਹ ਵੀ ਇੱਕ ਤਕੜੀ ਸਮੱਸਿਆ। ਇਹ ਬੜੀ ਵੱਡੀ ਤਰਾਸਦੀ ਹੈ ਸਾਡੀ ਕਿ ਸਾਨੂੰ ਉੱਥੋਂ ਦੇ ਪ੍ਰਸ਼ਾਸਨ ਨੂੰ ਜਿਹੜਾ ਵਾ ਸਾਨੂੰ ਉਹ ਇਹ ਨਹੀਂ ਮੰਨਦੇ ਕਿ ਇਹ ਲੋਕ ਸਾਡੀ ਮਦਦ ਕਰ ਰਹੇ ਆ, ਜਦ ਕਿ ਅਸੀਂ ਆਰਥਿਕ ਤੌਰ ਦੇ ਉੱਤੇ ਜੇ ਉੱਥੇ ਕੁਝ ਪੈਸਾ ਲਾਉਂਦੇ ਆ ਜਾਂ ਉੱਥੇ ਕੋਈ ਆਪਣਾ ਕੁਝ ਵੀ ਚੀਜ਼ ਆਪਾਂ ਖਰੀਦਦੇ ਆ, ਇੱਕ ਤਰ੍ਹਾਂ ਦੀ ਸਾਡੀ ਉੱਥੇ ਹੈਲਪ ਆ। ਜੇ ਤੇ ਤੁਸੀਂ ਉਹਨੂੰ ਵੈਲਕਮ ਕਰੋ ਕਿ ਇਹਨਾਂ ਦਾ ਸਤਿਕਾਰ ਕਰਨਾ ਬਣਦਾ ਕਿ ਇਹ ਸਾਡੀ ਹੈਲਪ ਕਰ ਰਿਹਾ, ਜੇ ਤੁਹਾਡੀ ਇਹ ਸੋਚ ਹੋਵੇ ਫਿਰ ਤੁਸੀਂ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੰਦਾ ਉਹਨੂੰ ਗਲਤ ਢੰਗ ਦੇ ਨਾਲ ਉਹਨੂੰ ਦਬਣਾ ਚਾਹੂਗਾ ਜਾਂ ਉਹਨੂੰ ਹਾਸਲ ਕਰਨਾ ਚਾਹੂਗਾ। ਉਹ ਦੂਸਰੇ ਤਰੀਕੇ ਨਾਲ ਵੇਖੋ ਨਾ, ਤੁਹਾਨੂੰ ਰੈਂਟ ਤੇ ਦੇਤਾ, ਤੁਹਾਨੂੰ ਪਤਾ ਕਿ NRI ਨੇ ਆ ਕੇ ਇੱਥੇ ਉਹਨੇ ਆਪਣਾ ਕੰਮ ਨਹੀਂ ਸ਼ੁਰੂ ਕਰਨਾ ਜਾਂ ਉਹਨੇ ਸਿਰਫ ਤੁਹਾਡੇ ਕੋਲ ਰੈਂਟ ਲੈਣ ਆਉਣਾ। ਦੂਜਾ ਜਿਹੜਾ ਪ੍ਰਸ਼ਾਸਨ ਦੀ ਤੁਸੀਂ ਗੱਲ ਕੀਤੀ ਕਿ ਪ੍ਰਸ਼ਾਸਨ ਨੇ ਜਿਹੜੇ ਉੱਥੇ ਆਪਣੇ ਹੁਣ ਦੁਬਾਰਾ ਸਾਡੇ ਇੱਥੇ ਵੀ ਜਿਹੜੀ ਤੁਸੀਂ ਜਿੱਦਾਂ ਆਪਾਂ ਗੱਲ ਕਰਦੇ ਸਭਾ ਬਣਾਈਆਂ, ਉਹ ਚੀਜ਼ਾਂ ਲੋਕਾਂ ਨੇ ਆਪਣੀ ਇੱਥੋਂ ਦੀਆਂ ਮੰਗਾਂ ਵੇਖ ਕੇ, ਇੱਥੋਂ ਦੀਆਂ ਲੋੜਾਂ ਵੇਖ ਕੇ ਫਿਰ ਉਹਨਾਂ ਨੂੰ ਇਹ ਚਾਹੀਦਾ ਕਿ ਅਸੀਂ ਸਾਡੇ ਵੀ ਜਿੱਥੇ ਅਸੀਂ ਰਹਿੰਦੇ ਹਾਂ ਔਰ ਜਿੱਥੇ ਸਾਡੀ ਜੜ੍ਹਾਂ ਨੇ ਇਹਨਾਂ ਦੇ ਨਾਲ ਰਿਸ਼ਤੇ ਨੂੰ ਬੈਲੈਂਸ ਕਰਨ ਲਈ ਸਾਨੂੰ ਇੱਕ ਵੱਖਰੀ ਲੋੜ ਆ। ਇਸੇ ਲਈ ਤੁਸੀਂ ਵੇਖੋ ਕਿ ਪਿਛਲੇ ਸਮੇਂ ਤੋਂ ਲੈ ਕੇ ਪੋਲੀਟੀਕਲ ਸਿਸਟਮ ਦੇ ਵਿੱਚ NRI ਨੇ ਬਹੁਤ ਜ਼ਿਆਦਾ ਦਖਲ ਦੇਣਾ ਸ਼ੁਰੂ ਕਰਤਾ। ਉਹ ਇਹੀ ਚਾਹੁੰਦੇ ਆ ਕਿ ਜਿਵੇਂ ਦੇ ਪੋਲੀਟੀਕਲ ਬੰਦੇ ਇੱਥੇ ਆ ਉਵੇਂ ਦੇ ਸਾਡੇ ਉੱਥੇ ਵੀ ਹੋ ਸਕਦੇ ਆ। ਭਾਵੇਂ ਉਹਨਾਂ ਨੇ ਪੈਸੇ ਦੇ ਤੌਰ ਤੇ ਉਹਨਾਂ ਨੇ ਇੱਕ ਪੂਰੀ ਦੀ ਪੂਰੀ ਮੂਵਮੈਂਟ ਖੜੀ ਕਰ ਦਿੱਤੀ ਪਿਛਲੇ ਸਮੇਂ 'ਚ, ਔਰ ਉਹ ਮੂਵਮੈਂਟ ਦੇ ਪਿੱਛੇ ਉਹਨਾਂ ਦਾ ਕਾਰਨ ਇਹ ਕਿ ਸਾਫ਼ ਸੁਥਰਾ ਪ੍ਰਸ਼ਾਸਨ ਆਵੇ ਤਾਂ ਕਿ ਸਾਨੂੰ ਵੀ ਉੱਥੇ ਜਾ ਕੇ ਇਦਾਂ ਦਾ ਲੱਗੇ ਕਿ ਜਿੱਦਾਂ ਸਾਡਾ ਜਿਹੋ ਜਿਹਾ ਪੰਜਾਬ ਚਾਹੀਦਾ ਉਦਾਂ ਦਾ ਹੋਵੇ। ਬਿਲਕੁਲ। ਪਰ ਇੱਥੇ ਇੱਕ ਸਮੱਸਿਆ ਇਹ ਆ ਜਾਂਦੀ ਆ ਵੀ ਜੋ ਇਹ ਫੇਲਰ ਵੀ ਹੋਇਆ ਜੋ ਤੁਸੀਂ ਦੱਸੀ ਗੱਲ ਕਿ ਕਿਉਂਕਿ ਉੱਥੇ ਜਿਹੜੀਆਂ ਵੋਟ ਪਾਉਣ ਦਾ, ਵੈਸੇ ਤਾਂ ਆਪਾਂ ਹੁਣ ਫੇਸਬੁੱਕ ਦੇ ਉੱਤੇ ਵੀ ਦੇਖਿਆ, ਥੋੜ੍ਹੀ ਆਪਾਂ ਪੋਲੀਟੀਕਲੀ ਵੀ ਗੱਲ ਇਹ ਤੇ ਕਰ ਲੈਂਦੇ ਹਾਂ, ਬੜਾ ਜੁੜਦਾ ਮਸਲਾ ਹੈਗਾ ਇਹ ਕਿ ਸਾਨੂੰ ਇਹੋ ਜਿਹਾ ਪਾਰਦਰਸ਼ੀ ਜਿਹੜਾ ਆ ਰਾਜਨੀਤੀ ਜਿਹੜੀ ਆ ਮਿਲ ਕਿਉਂ ਨਹੀਂ ਰਹੀ। ਉਹਦਾ ਸ਼ਾਇਦ ਕਾਰਨ ਇਹ ਆ ਕਿ ਬਿਊਰੋਕ੍ਰੇਸੀ ਜਿਹੜੀ ਆ ਉਹ ਬੜੀ ਰਾਜਨੀਤੀ ਦੇ ਉੱਤੇ ਪ੍ਰਭਾਵੀ ਹੋ ਗਈ ਆ। ਮੰਨ ਲਓ ਤੁਸੀਂ ਰਾਸ਼ਨ ਕਾਰਡ ਵੀ ਬਣਾਉਣਾ, ਰਾਸ਼ਨ ਕਾਰਡ ਵੀ ਉਹਦੇ ਲਈ ਵੀ ਤੁਹਾਨੂੰ ਕਿਸੇ ਪੋਲੀਟੀਕਲ ਬੰਦੇ ਦੀ ਇੱਕ ਸਿਫਾਰਿਸ਼ ਦੀ ਲੋੜ ਆ। ਬਿਲਕੁਲ। ਮੰਨ ਲਓ ਕਿ ਤੁਸੀਂ ਕੋਈ ਰੈਜ਼ੀਡੈਂਸੀ ਦਾ ਸਰਟੀਫਿਕੇਟ ਬਣਾਉਣਾ, ਸਰਪੰਚ ਨਾ ਕਰ ਦਿੰਦਾ, ਮੈਂ ਨਹੀਂ ਕਰਦਾ ਵੀ ਜਾ ਕਰਾ ਲਾ ਜਿਹਦੇ ਕੋਲੋਂ, ਹਨਾ। ਜੇ ਹੁਣ ਸਰਪੰਚ ਦੀ ਮੋਹਰ ਹੈ ਨਹੀਂ, ਤਹਿਸੀਲਦਾਰ ਵੀ ਨਹੀਂ ਕੁਝ ਕਰ ਸਕਦਾ। ਇਹ ਜਿਹੜੇ ਇੱਕ ਬੜੇ ਮਸਲੇ ਜਿਹੜੇ ਹੈਗੇ ਕਿ ਕੋਈ ਵੀ ਕੰਮ ਕਰਾਉਣਾ ਪਹਿਲਾਂ ਸਾਨੂੰ ਅਫਸਰ ਇਹ ਉਡੀਕਣ ਲੱਗ ਗਏ ਆ ਵੀ ਸਾਨੂੰ ਕਿਸੇ ਦਾ ਫੋਨ ਆਵੇ, ਕਿਸੇ MLA ਦਾ, ਕਿਸੇ MP ਦਾ, ਕਿਸੇ ਹੋਰ ਰਾਜਨੀਤੀ ਪ੍ਰਭਾਵੀ ਬੰਦੇ ਦਾ। ਹੁਣ ਉਹਦੇ ਨਾਲ ਕੀ ਹੁੰਦਾ ਕਿ ਬੰਦਾ ਇੱਕ ਆਮ ਉੱਥੇ ਜ਼ਿੰਦਗੀ ਜੀ ਰਿਹਾ, ਜਿਹੜਾ ਕਿ ਇੱਕ ਆਮ ਇਨਸਾਨ ਆ, ਉਹ ਇਹ ਸੋਚਦਾ ਵੀ ਮੈਂ ਤਾਂ ਯਾਰ ਕੰਮ ਮੇਰੇ ਤਾਂ ਹੋਣੇ ਆ ਜੇ ਮੈਂ ਇਸ ਬੰਦੇ ਨਾਲ ਬਣਾ ਕੇ ਰੱਖੂੰਗਾ, ਮੈਨੂੰ ਤਾਂ ਇਹਦੇ ਫੋਨ ਦੀ ਜ਼ਰੂਰਤ ਪੈਣੀ ਆ। ਜਾਣੀ ਉੱਥੇ ਇਹ ਹੋ ਗਿਆ ਕਿ DC ਦੇ ਨਾਲੋਂ ਉਹ ਜਿਹੜਾ ਰਾਜਨੀਤੀ ਵਾਲਾ ਬੰਦਾ ਉਹ ਜ਼ਿਆਦਾ ਪ੍ਰਭਾਵੀ ਹੋ ਗਿਆ, ਜਦ ਕਿ DC ਦੇ ਕੋਲ ਜ਼ਿਆਦਾ ਪਾਵਰਾਂ, ਇੱਕ SSP ਦੇ ਕੋਲ ਜ਼ਿਆਦਾ ਪਾਵਰਾਂ ਆ, ਪਰ ਉਹਨਾਂ ਨੂੰ ਜਿਹੜੀਆਂ ਵਰਤੋਂ ਦੇ ਵਿੱਚ ਨਹੀਂ ਲਿਆਂਦੀਆਂ ਜਾਂਦੀਆਂ। ਪਹਿਲਾਂ ਹੀ ਕੋਈ ਵੀ ਕੇਸ ਹੁੰਦਾ ਉਹਨਾਂ ਨੂੰ ਜਾਣੀ ਨਿਊਟਰਲ ਰਹਿਣ ਨਹੀਂ ਦਿੱਤਾ ਜਾਂਦਾ, ਪਹਿਲਾਂ ਹੀ ਉਹਨਾਂ ਨੂੰ ਫੋਨ ਆ ਜਾਂਦਾ ਵੀ ਫਲਾਣੇ ਸਾਡੇ ਬੰਦੇ ਦੀ ਮਦਦ ਜਿਹੜੀ ਆ ਕਰੋ। ਤੇ ਉਹਦੇ ਵਿੱਚ ਇਹ ਹੋ ਜਾਂਦਾ ਵੀ ਹੁਣ NRI ਜਿਹੜੇ ਬੰਦੇ ਆ ਉਹ ਵਿੱਚ ਉਹ ਚਾਹੁੰਦੇ ਆ ਵੀ ਸਾਡਾ ਜਿਹੜਾ ਸਾਨੂੰ ਇਦਾਂ ਦਾ ਸਿਸਟਮ ਮਿਲੇ ਜਿਹਦੇ ਵਿੱਚ ਸਾਨੂੰ ਸਤਿਕਾਰ ਮਿਲੇ, ਸਾਡੀ ਰਿਸਪੈਕਟ ਹੋਵੇ। ਪਰ ਉਹ ਜਿਹੜਾ ਸਤਿਕਾਰ ਆ ਉਹ ਲੱਗਦਾ ਨਹੀਂ ਵੀ ਉਹ ਮਿਲਦਾ, ਕਿਉਂਕਿ ਪਹਿਲਾਂ ਹੀ ਫੋਨ ਗਏ ਉਹ ਹੁੰਦੇ ਆ, ਕਿਉਂਕਿ ਉਹ ਸਤਿਕਾਰ ਉਹਨਾਂ ਨੂੰ ਖਰੀਦਣਾ ਪੈਂਦਾ ਖਰੀਦਣਾ ਪੈਂਦਾ ਵੀ। ਔਰ ਇਹਨਾਂ ਨੇ ਆਦਤ ਵੀ ਪਾ ਲਈ। ਜਦੋਂ ਅਸੀਂ ਇੱਥੋਂ ਜਾਂਦੇ ਆ 1 ਮਹੀਨੇ ਲਈ ਗਏ ਜਾਂ 15 ਦਿਨ ਲਈ ਜਾਂ 2 ਮਹੀਨੇ ਲਈ, ਇੱਕ ਸਾਡੀ ਵੀ ਆਦਤ ਇਹ ਬਣ ਗਈ ਕਿ ਜਿਹੜਾ ਕੰਮ ਸਿੱਧੇ ਰੂਪ ਚ ਹੋ ਸਕਦਾ ਉੱਥੇ ਜਾ ਕੇ ਤੁਸੀਂ ਆਪਣੇ ਪੈਸੇ ਦੀ 500 ਜਾਂ ਥੋੜਾ ਬਹੁਤਾ ਪੈਸੇ ਜਿੰਨਾ ਆਪਾਂ ਇਹ ਸੋਚੀਦਾ ਵੀ 1 ਮਹੀਨੇ ਲਈ ਆਪਾਂ ਗਏ ਆ, ਸਾਡਾ ਟਾਈਮ ਦੇ ਵਿੱਚ ਕੰਮ ਹੋ ਜਾਵੇ, ਸਾਡਾ ਟਾਈਮ ਜਿਹੜਾ ਉਹ ਛੇਤੀ ਉਹਨੂੰ ਅਸੀਂ ਆਪਣੇ ਟਾਈਮ ਨੂੰ ਬਚਾਉਣ ਲਈ ਸ਼ੁਰੂ ਤੇ ਅਸੀਂ ਵੀ ਕੀਤਾ। ਜਦੋਂ ਤੁਸੀਂ ਇਹ ਆਪਣਾ ਸਮਾਂ ਬਚਾਉਣ ਲਈ ਉਹਨਾਂ ਨੂੰ ਵੱਖਰਾ ਰਾਹ ਅਖਤਿਆਰ ਕੀਤਾ, ਉਹ ਰਾਹ ਦੀਆਂ ਪੈੜਾਂ NRI ਨੇ ਜਿਹੜੀ ਗੱਲ ਤੁਸੀਂ ਦਲਜੀਤ ਜੀ ਕੀਤੀ ਨਾ, ਇਹ ਕਈ ਥਾਵਾਂ ਦੇ ਉੱਤੇ ਬਹੁਤ ਸਾਰੀਆਂ ਸਮੱਸਿਆਵਾਂ ਵੀ ਕ੍ਰੀਏਟ ਕੀਤੀਆਂ ਔਰ ਕਈ ਥਾਵਾਂ ਤੇ ਨਹੀਂ, ਬਹੁਤ ਸਾਰੇ ਖੇਤਰਾਂ 'ਚ। ਮੈਂ ਜੇ ਗੱਲ ਕਰਾਂ ਵਿਆਹਾਂ ਦੇ ਉੱਤੇ ਸਭ ਤੋਂ ਵੱਧ ਖਰਚ ਕਰਨੇ ਸ਼ੁਰੂ NRI ਨੇ ਕੀਤੇ। ਵੱਡੇ ਵੱਡੇ ਘਰ ਬਣਾਉਣੇ ਇਹ NRI ਨੇ ਸ਼ੁਰੂ ਕੀਤੇ। ਉਹਨਾਂ ਘਰਾਂ 'ਚ ਭਾਵੇਂ ਰਹਿੰਦੇ ਨਹੀਂ ਆ
ਪਰ ਜਿਹੜਾ ਤੁਸੀਂ ਕੰਪਲੈਕਸ ਆ ਜਾਂਦਾ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿ ਰਿਹਾ, ਖਾਸ ਤੌਰ ਤੇ ਸਾਡੇ ਦੁਆਬੇ ਦੇ ਵਿੱਚ ਹੁਣ ਮਾਝੇ 'ਚ ਵੀ ਸ਼ੁਰੂ ਹੋ ਗਿਆ। ਜਦੋਂ ਤੁਸੀਂ ਜਾ ਕੇ ਇੱਕ ਵੱਡਾ ਘਰ ਪਿੰਡ 'ਚ ਬਣਾ ਦੇਣਾ, ਵੱਡੀ ਗੱਡੀ ਲੈ ਕੇ ਉੱਥੇ ਖੜੀ ਕਰ ਦੇਣੀ, 1 ਮਹੀਨੇ 'ਚ ਤੁਸੀਂ ਲਗਜ਼ਰੀ ਸਾਰਾ ਕੁਝ ਦਿਖਾਉਣਾ, ਉੱਥੋਂ ਜਿਹੜਾ ਤੁਹਾਡੇ ਨਾਲ ਪਰਿਵਾਰ ਆਲੇ ਦੁਆਲੇ ਆ ਉਹ ਐਸੀ ਨਫ਼ਰਤ ਨਹੀਂ ਮੈਂ ਕਹਿੰਦਾ, ਪਰ ਉਹ ਦੂਰੀ ਬਣਾ ਲੈਂਦੇ, ਜੈਲਸੀ ਰੱਖ ਲੈਂਦੇ। ਉਹ ਇੱਕ ਉਹਨਾਂ ਨੂੰ ਲੱਗਦਾ ਕਿ ਇਹ ਬੰਦੇ ਉੱਥੋਂ ਆਉਂਦੇ ਪਤਾ ਨਹੀਂ ਕੀ ਕਰਦੇ ਆ, ਫਿਰ ਉਹਨਾਂ ਦੀ ਦੌੜ ਵੀ ਇਹ ਹਿੱਸਾ ਅਸੀਂ ਪਾਇਆ। ਹੋ ਸਕਦਾ ਅਸੀਂ ਵੀ ਉਸ ਚੀਜ਼ ਦੇ ਸ਼ਿਕਾਰ ਹੋਏ ਹੋਈਏ। ਮੇਰਾ ਛੋਟਾ ਜਿਹਾ ਪਿੰਡ ਆ ਜਾਂ ਤੁਹਾਡਾ ਛੋਟਾ ਜਿਹਾ ਪਿੰਡ ਆ ਜਾਂ ਕਿਸੇ ਦਾ ਵੀ ਆ, ਉੱਥੋਂ ਇੱਕ ਬੰਦਾ ਆ ਗਿਆ, ਉਸ ਬੰਦੇ ਨੇ ਜਾ ਕੇ 1 ਮਹੀਨੇ 'ਚ ਆਪਣੇ ਆਪ ਨੂੰ ਇਦਾਂ ਰਿਪਰੈਜ਼ੈਂਟ ਕੀਤਾ ਕਿ ਮੈਂ ਤੇ ਬੜੀ ਇਦਾਂ ਦੇ ਸੁਖੀ ਮਾਹੌਲ 'ਚੋਂ ਆਇਆ, ਇਦਾਂ ਦਾ ਹੀ ਮੈਂ ਉਧਰ ਵੀ ਬੈਠਦਾ। ਇੱਥੋਂ ਆਪਾਂ ਗਏ ਹੁੰਦੇ ਆ ਨਿਕਰਾ ਪਾ ਕੇ ਉਦਾਂ ਕਰਦੇ ਆ, ਕਈ ਵਧੀਆ ਪੋਸਟਾਂ ਤੇ ਵੀ ਆ, ਚਲੋ ਆਪਣੀ ਮਿਹਨਤ ਕਰਦੇ, ਕੰਮ ਤੇ ਕਰਦੇ ਆ ਨਾ। ਹੁਣ ਉੱਥੇ ਵਿਹਲੇ ਰਹਿੰਦੇ ਆ 1 ਮਹੀਨਾ, ਉਹ 1 ਮਹੀਨੇ ਦਾ ਸਾਡਾ ਪ੍ਰਭਾਵ ਇੰਨਾ ਲੈਂਦੇ ਆ ਕਿ ਉਹ ਆਪਣੀ ਲਾਈਫ ਨੂੰ ਡਿਸਟਰਬ ਕਰ ਲੈਂਦੇ ਆ। ਹੁਣ ਉੱਥੇ ਹੀ ਜਦੋਂ ਅਸੀਂ ਜਾ ਕੇ ਕਿਸੇ ਗੱਲ ਕਰਦੇ ਆ ਅਫਸਰ ਨਾਲ, ਉਹ ਪਹਿਲਾਂ ਪੁੱਛਦਾ ਕਿ ਬਾਹਰੋਂ ਆਇਆ, ਉਹਦੇ ਮਨ 'ਚ ਵੀ ਇੱਕ ਬਣ ਜਾਂਦੀ ਆ ਵੀ ਲਾਲਸਾ ਜੀ ਵੀ ਚਲੋ ਇਹ ਬਾਹਰੋਂ ਆਇਆ, ਇਹਨੇ ਸਮਾਂ ਬਚਾਉਣਾ, ਕਿਸੇ ਤਰੀਕੇ ਨਾਲ ਇਹਨੂੰ ਕਰ ਲਈਏ। ਹਾਲਾਂਕਿ ਉੱਥੋਂ ਰਹਿੰਦੇ ਵਾਲੇ ਬੰਦਿਆਂ ਨੂੰ ਵੀ ਉਹ ਇਦਾਂ ਹੀ ਕਰਦੇ ਆ। ਸੋ ਇੱਥੋਂ ਵਾਲੇ ਆ ਨਾ ਇੱਕ ਹਰਾਸਮੈਂਟ ਜਿਹੜੀ ਹੁੰਦੀ ਆ, ਅਸੀਂ ਹਰਾਸਮੈਂਟ ਦੀ ਸ਼ੁਰੂਆਤ ਵੀ ਕੀਤੀ। ਅਸੀਂ ਕਹਿੰਦੇ ਹਾਂ ਕਿ ਉਹਨਾਂ ਲੋਕਾਂ ਨੂੰ ਅਸੀਂ ਨਫ਼ਰਤ ਉਸ ਤਰੀਕੇ ਨਾਲ ਪਾਈ, ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਘਰ ਕਰ ਗਈ ਕਿ ਜਿਹੜਾ ਬੰਦਾ ਬਾਹਰ ਜਾਂਦਾ, ਜਿਹੜਾ ਵਿਦੇਸ਼ ਜਾਂਦਾ, ਉਹ ਬਹੁਤ ਸੁਖੀ ਆ, ਮੋਟੀਆਂ ਚੈਨੀਆਂ ਪਾਉਂਦਾ, ਉੱਥੇ ਜਾ ਕੇ ਵੱਡੀਆਂ ਗੱਡੀਆਂ ਲੈ ਕੇ ਇੱਥੇ ਰੱਖ ਜਾਂਦਾ। ਤੇ ਇਹ ਚੀਜ਼ ਨੇ ਜਿਹੜਾ ਇਹ ਦੂਰੀ ਬਣ ਗਈ ਆ, ਉਹ ਦੂਰੀ ਫਿਰ ਉਹ ਵੱਖਰੇ ਢੰਗ ਨਾਲ ਉਹ ਨਿਕਲਣੀ। ਬਿਲਕੁਲ। ਤੇ ਉਹਨਾਂ ਨੂੰ ਫਿਰ ਇੱਕ ਇਹ ਹੋ ਜਾਂਦਾ, ਜਦੋਂ ਤੁਸੀਂ ਹੁਣ ਸਾਰੀ ਇਹ ਦੱਸੀ ਗੱਲ, ਕਿ ਇਹ ਜਿਹੜਾ ਬੰਦਾ ਇਹਨੂੰ ਤਾਂ ਕਿਸੇ ਚੀਜ਼ ਦੀ ਇੱਧਰ ਲੋੜ ਹੀ ਨਹੀਂ, ਇਹ ਜਿੰਨੀ ਬੰਦਾ ਸ਼ਾਨੋ ਸ਼ੌਕਤ ਦੀ ਜ਼ਿੰਦਗੀ ਜੀ ਰਿਹਾ, ਇਹ ਬਾਹਰ ਵੀ ਇਦਾਂ ਹੋਣਾ, ਇਹਨੂੰ ਤਾਂ ਕੰਮ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ। ਇਹ ਬੰਦਾ ਇੰਨੇ ਪੈਸੇ ਜਿਹੜੇ ਆ ਸਪੈਂਡ ਕਰ ਰਿਹਾ ਇੱਥੇ ਆ ਕੇ, ਤੇ ਇਹ ਜਿਹੜੇ ਬੰਦੇ ਤੋਂ ਜੇ ਆਪਾਂ ਤੋਂ ਹਾਲਾ ਨਾ ਵੀ ਲਿਆ ਤਾਂ ਕਿਹੜੀ ਗੱਲ ਆ, ਹਨਾ, ਜੇ ਆਪਾਂ ਛੱਡ ਵੀ ਦਈਏ ਕੋਈ ਇਦਾਂ ਦਾ ਚੱਕਰ ਨਹੀਂ, ਹਨਾ, ਉੱਥੇ ਉਹ ਪ੍ਰਭਾਵ ਪੈ ਜਾਂਦਾ। ਫਿਰ ਨਾਲ ਉਹ ਉੱਥੋਂ ਹੀ ਸ਼ੁਰੂ ਹੁੰਦੀ ਆ ਗੱਲ ਕਿ ਮੈਂ ਵੀ ਬਾਹਰ ਹੀ ਜਾਣਾ। ਬਹੁਤ ਸਾਰੇ ਜਿਹੜੇ ਘਰ ਏਦਾਂ ਵੀ ਖਰਾਬ ਹੋਏ ਆ, ਬਹੁਤ ਵਾਰੀ ਹੋਇਆ। ਮੈਂ ਕਿਸੇ ਤੁਹਾਨੂੰ ਇੱਕ ਗੱਲ ਸੁਣਾਉਂਦਾ, ਇਹਦੇ ਨਾਲ ਮੈਨੂੰ ਯਾਦ ਆ ਗਈ। ਕੋਈ ਵਿਅਕਤੀ, ਮੈਂ ਉੱਥੇ ਸੀ ਤੇ ਕੋਈ ਬੰਦਾ ਬਾਹਰੋਂ ਆਇਆ ਸੀ, ਉਹਦੇ ਕੋਲ ਛੋਟੀ ਕਾਰ ਸੀ ਮਰੂਤੀ। ਅੱਛਾ ਜੀ। ਉਹ ਹੁਣ ਇੱਥੇ ਕਈ ਬੰਦੇ ਸਾਦਗੀ ਵੀ ਰੱਖਦੇ ਆ, ਜਿਹੜੇ ਜਾਂਦੇ ਆ ਕਹਿੰਦੇ ਮੈਂ ਸਿੰਪਲ ਰਵਾਂ। ਉਹ ਮਿਲਣ ਚਲੇ ਗਿਆ ਆਪਣੇ ਕਿਸੇ ਦੋਸਤ ਨੂੰ, ਕਾਰ ਉਹ ਬਾਹਰ ਖੜੀ ਕਰ ਗਿਆ। ਹੁਣ ਇੱਥੋਂ ਵਾਲੇ ਬੰਦਿਆਂ ਜੇ ਉੱਥੇ ਜਾ ਕੇ ਸਭ ਤੋਂ ਪਹਿਲਾਂ ਇਹ ਹਦਾਇਤਾਂ ਦਿੱਤੀਆਂ ਜਾਂਦੀਆਂ ਕਿ ਆ ਨਾ ਕੰਮ ਕਰੀ, ਏਦਾਂ ਨਾ ਕਰੀ, ਗੱਡੀ ਇੱਥੇ ਨਾ ਖੜੀ ਕਰੀ, ਗੱਡੀ ਚੁੱਕ ਕੇ ਲੈ ਜਾਂਦੇ ਆ, ਉਹ ਏਦਾਂ ਕਰਦੇ। ਉਹ ਗੱਡੀ ਬਾਹਰ ਖੜੀ ਕਰਕੇ ਤੇ ਸਭ ਤੋਂ ਪਹਿਲਾਂ ਉਹਨੇ ਬਹਿ ਕੇ ਆਪਣੇ ਉਹਨੂੰ ਦੋਸਤ ਨੂੰ ਸਵਾਲ ਕੀਤਾ ਕਿ ਮੇਰੀ ਕਾਰ ਕੋਈ ਚੁੱਕ ਕੇ ਤਾਂ ਨਾ ਲੈ ਜਾਊਗਾ ਬਾਹਰੋਂ। ਉਹ ਕਹਿੰਦਾ ਤੂੰ ਏਦਾਂ ਰਹੀ ਆ, ਮਰੂਤੀ ਕਾਰ ਦੀ ਕਿਹੜੀ ਗੱਲ ਆ। ਹੁਣ ਉਹਦਾ ਤੇ ਮਨ 'ਚ ਕੀ ਬਣਿਆ, ਹਾਲਾਂਕਿ ਉਹ ਵੈਲ ਸੈਟਲ ਬੰਦਾ ਸੀ ਜਿਹਨੇ ਮੇਰੇ ਸਾਹਮਣੇ ਇਹ ਗੱਲ ਕੀਤੀ। ਹੁਣ ਉਹ ਬੰਦਿਆਂ ਦੀ ਆਲਰੇਡੀ ਇੱਕ ਮਾਈਂਡ ਸੈਟਅਪ ਹੋ ਚੁੱਕਾ ਕਿ ਬਾਹਰ ਵਾਲਿਆਂ ਕੋਲ ਪੈਸਾ ਬੜਾ ਆਉਂਦਾ, ਉਹਨਾਂ ਨੂੰ ਕੋਈ ਪਰਵਾਹ ਨਹੀਂ। ਉਹਦੇ ਵਿੱਚ ਜਿਹੜੀ ਗੱਲ ਆ ਨਾ ਦਲਜੀਤ ਜੀ, ਜਿਹੜੇ ਬੰਦੇ ਸਫ਼ਰ ਕਰਦੇ ਆ, ਚਾਹੇ ਉਹ ਬਾਹਰ ਆ ਚਾਹੇ ਉਹ ਆਪਣੇ ਦੇਸ਼ 'ਚ, ਸਫ਼ਰ ਉਹ ਬੰਦੇ ਕਰਦੇ ਆ ਜਿਹੜੇ ਬੰਦੇ ਸੈਂਸਿਟਿਵ ਔਰ ਸਿੰਸੀਅਰ ਨੇ। ਜਿਹੜੇ ਬੰਦੇ ਵਿਖਾਵਾ ਕਰਦੇ ਆ ਉਹ ਵੀ ਜ਼ਿੰਮੇਵਾਰ ਆ, ਜਿਹੜੇ ਉਹ ਵਿਖਾਵੇ ਦਾ ਪ੍ਰਭਾਵ ਲੈਂਦੇ ਆ ਉਹ ਵੀ ਜ਼ਿੰਮੇਵਾਰ ਆ। ਜਿਹੜੇ ਬੰਦੇ ਸਹੀ ਤਰੀਕੇ ਨਾਲ ਉੱਥੇ ਵੀ ਰਹਿਣਾ ਚਾਹੁੰਦੇ ਆ, ਚਾਹੇ ਉਹ ਬਾਹਰ ਆ ਕੇ ਵੀ ਰਹਿਣਾ ਚਾਹੁੰਦੇ ਆ, ਉਹ ਬੰਦਿਆਂ ਨੂੰ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਜਿਹੜੇ ਬੰਦੇ ਇਸ ਚੀਜ਼ ਨੂੰ ਸਵੀਕਾਰ ਕਰ ਲੈਂਦੇ ਆ ਕਿ ਮੈਂ ਇੱਥੇ ਵੀ ਰਹਿਣਾ ਤੇ ਪੈਸੇ ਦੇ ਕੇ ਆਪਣਾ ਕੰਮ ਕਰਾਉਣਾ, ਇੱਥੋਂ ਵਾਲੇ ਜਾ ਕੇ ਉੱਥੇ ਇਹ ਦਿਖਾਉਂਦੇ ਆ ਕਿ ਹਾਂ ਅਸੀਂ ਬੜੇ ਵਧੀਆ ਥਾਂ ਤੋਂ ਆਏ ਆ ਤੇ ਸਾਨੂੰ ਉਦਾਂ ਦਾ ਹੀ ਸਾਡੇ ਨਾਲ ਗੱਲਬਾਤ ਕੀਤੀ ਜਾਵੇ, ਜੇ ਤੁਸੀਂ ਉਦਾਂ ਨਹੀਂ ਕਰਦੇ ਤੇ ਅਸੀਂ ਉਸ ਦੂਜੇ ਤਰੀਕੇ ਨਾਲ ਕਰਾ ਲੈਣੀ। ਸੋ ਇੱਕ ਵਰਗ ਆ, ਇਹ ਸਾਰੇ ਬੰਦੇ ਨਹੀਂ ਮੈਂ ਕਹਿੰਦਾ, ਇੱਕ ਵਰਗ ਆ ਜਿਹੜਾ ਸਫ਼ਰ ਕਰਦਾ, ਔਰ ਉਹ ਵਰਗ ਹੁਣ ਇਸ ਵੇਲੇ ਸਾਰੀ ਸੋਸਾਇਟੀ ਨੂੰ ਪ੍ਰਭਾਵਿਤ ਕਰ ਰਿਹਾ ਜੀ। ਤੇ ਖੈਰ ਹੁਣ ਉਸੇ ਵਰਗ ਵੱਲ ਫੇਜ ਮੁੜਦੇ ਆ ਜਿਹੜਾ ਸ਼ੋਸ਼ਿਤ ਆ। ਤੇ NRI ਸਭਾ ਵੀ ਬਣੀ ਆ, ਜਲੰਧਰ ਦੇ ਵਿੱਚ ਆਫਿਸ ਹੈਗਾ, ਪਰ ਉਹਦਾ ਪ੍ਰਚਾਰ ਨਹੀਂ ਨਾ ਹੋ ਪਾਇਆ। ਤੇ ਬਹੁਤ ਸਾਰੇ ਦੋਸਤ ਆ, ਉਹਨਾਂ ਨੂੰ ਜੇ ਕਿਤੇ ਗੱਲ ਵੀ ਕਰੀਦੀ ਆ ਵੀ ਤੁਸੀਂ NRI ਸਭਾ ਤੱਕ ਪਹੁੰਚ ਕਰੋ, ਉੱਥੇ ਵੀ ਕੀ ਤੁਹਾਨੂੰ ਲੱਗਦਾ ਵੀ ਪੋਲੀਟੀਕਲੀ ਗੱਲਬਾਤ ਹੋ ਗਿਆ, ਜਾਂ ਬਈ ਉੱਥੇ ਇਦਾਂ ਦਾ ਸਿਸਟਮ ਹੋ ਗਿਆ ਵੀ ਸਾਨੂੰ ਜ਼ਿਆਦਾ ਪ੍ਰਚਾਰ ਕਰਨ ਦੀ ਲੋੜ ਆ, ਕਿਉਂਕਿ ਉਹ ਬਣਾਈ ਇਸ ਕਰਕੇ ਗਏ ਸੀ ਕਿ ਪ੍ਰਸ਼ਾਸਨ ਦੇ ਵਿੱਚ ਤੇ NRI ਦੇ ਵਿੱਚ ਜਿਹੜਾ ਇੱਕ ਤਾਲਮੇਲ, ਜਾਣੀ ਇੱਕ ਵਿਚੋਲੇ ਦੀ ਭੂਮਿਕਾ ਦਾ ਇਹ NRI ਸਭਾ। ਤੇ ਤੁਹਾਨੂੰ ਕੀ ਲੱਗਦਾ ਵੀ NRI ਸਭਾ ਕੁਝ ਵਧੀਆ ਕਰ ਸਕਦੀ ਹੈ? ਬਿਲਕੁਲ ਕਰ ਸਕਦੀ ਆ। ਵੇਖੋ ਉਹਨਾਂ ਨੇ ਕੋਈ ਅਮਾਊਂਟ ਰੱਖੀ ਆ ਕਿ ਤੁਸੀਂ ਉਹਨਾਂ ਦੇ ਮੈਂਬਰ ਬਣੋ, ਉਨੀ ਅਮਾਊਂਟ ਦੇ ਕੇ, ਤੇ ਜਦੋਂ ਤੁਹਾਨੂੰ ਕੋਈ ਸਮੱਸਿਆ ਪਿੰਡ ਲੈਵਲ ਤੇ ਜਾਂ ਕਿਸੇ ਵੀ ਲੈਵਲ ਤੇ ਆਉਂਦੀ ਆ, ਉਹ ਤੁਸੀਂ ਸਾਡੇ ਕੋਲ ਆਓ। ਕਿਉਂਕਿ ਸਿੰਪਲ ਜਾਂ ਆਪਾਂ ਸ਼ਬਦਾਂ 'ਚ ਕਹਿ ਲਈਏ ਕਿ ਇੱਕ ਆਮ ਆਦਮੀ ਕਿਤੇ ਵੀ ਪ੍ਰਸ਼ਾਸਨ ਵੱਡੇ ਅਫਸਰਾਂ ਕੋਲ ਜਾ ਕੇ ਝੱਕਦਾ ਕਿ ਮੈਂ ਇੱਥੇ ਆ ਕੇ ਗੱਲ ਕਰਨੀ ਹੈ ਜਾਂ ਕਿੱਦਾਂ ਜਾਣਾ, ਸਾਨੂੰ ਨਹੀਂ ਪਤਾ ਲੱਗਦਾ। ਉਹ ਇੱਕ ਕੜੀ ਦਾ ਕੰਮ ਕਰਦੇ ਆ
ਤੁਸੀਂ ਉਹਨਾਂ ਕੋਲ ਜਾਂਦੇ ਹੋ, ਉਹ ਤੁਹਾਡੀਆਂ ਸਮੱਸਿਆਵਾਂ ਸੁਣਦੇ ਆ, ਫਿਰ ਉਹਨਾਂ ਕੋਲ ਇੱਕ ਅਥਾਰਟੀ ਪ੍ਰਸ਼ਾਸਨ ਨੇ ਦਿੱਤੀ ਹੈ ਕਿ ਤੁਸੀਂ ਸਾਡੇ ਨਾਲ ਆ ਕੇ ਸਾਰੀਆਂ ਜਿਹੜੀਆਂ ਗੱਲਾਂ ਉਹ ਡਿਸਕਸ਼ਨ ਕਰੋ, ਸਾਡੇ ਨਾਲ ਉਹ ਡਿਸਕਸ ਕਰੋ। ਤੇ ਜਦੋਂ ਉਹ ਗੱਲਾਂ ਕਰਦੇ ਆ ਤੇ ਉਹਦੇ ਵਿੱਚ ਹੈਲਪ ਕਰਦੇ ਆ, ਲੋਕੀ ਕਈਆਂ ਦੀ ਮਦਦ ਕੀਤੀ ਵੀ ਆ। ਇਦਾਂ ਦੀ ਕੜੀ ਜਿਹੜੀ ਹੈ ਬਹੁਤ ਵਧੀਆ ਇਹੋ ਜਿਹਾ। ਪਰ ਨਾਲ ਇਹ ਵੀ ਆ ਕਿ ਉਹ ਬਹੁਤੇ ਲੋਕਾਂ ਤੱਕ ਪਹੁੰਚੀ ਨਹੀਂ। ਇਹਦੇ ਪ੍ਰਚਾਰ ਦੀ ਬੜੀ ਜ਼ਰੂਰਤ ਹੈ, ਇਹ ਬਹੁਤ ਜ਼ਰੂਰੀ ਹੈ। ਇਹ ਇੱਕ ਸਭਾ ਚੁਣ ਲਈ ਜਾਂਦੀ ਆ, ਵੋਟਾਂ ਪੈ ਜਾਂਦੀਆਂ, ਜ਼ਿਆਦਾਤਰ ਦਾ ਪ੍ਰੋਕਸੀ ਨਾਲ ਪੈਂਦੀਆਂ, ਕਿਉਂਕਿ NRI ਤਾਂ ਬਾਹਰ ਬੈਠੇ ਹੁੰਦੇ ਆ। ਹਰ ਬੰਦੇ ਦੀ ਇੱਕ ਵੋਟ ਹੁੰਦੀ ਆ, ਉਹਦੀ ਮੈਂਬਰਸ਼ਿਪ ਹੁੰਦੀ, ਤੇ ਉਹ ਜਾ ਕੇ ਜਾਂ ਉੱਥੇ ਵੀ ਇਹ ਕਹਿ ਲਓ ਵੀ ਇੱਕ ਪ੍ਰਭਾਵ ਜਿਹਾ ਹੁੰਦਾ ਵੀ ਆਪਣਾ ਕਬਜ਼ਾ ਰੱਖੋ, ਬੰਦੇ ਉਨੇ ਦੇ ਆਪਣੇ ਦੀਆਂ ਵੋਟਾਂ ਬਣਵਾ ਲਓ। ਇਹਦਾ ਬਹੁਤਾ ਪ੍ਰਚਾਰ ਪ੍ਰਸਾਰ ਕੀਤਾ ਨਹੀਂ ਜਾਂਦਾ NRI ਦਾ। ਨਹੀਂ ਇਹ ਤੇ ਹਾਂਜੀ, ਇਹ ਤੇ ਦਲਜੀਤ ਜੀ ਗੱਲ ਇਹ ਹੋ ਗਈ ਨਾ ਕਿ ਉੱਥੇ ਉਹਦਾ ਕੰਮ ਕਰਨ ਦਾ ਢੰਗ ਤਰੀਕਾ ਕੀ ਹੈ। ਹਾਂਜੀ, ਪਰ ਜਿਹੜੀ ਗੱਲ ਹੈ NRI ਸਭਾ ਦੀ ਆ, ਉਹ ਗੱਲ ਤੇ ਸਭ ਤੋਂ ਮੇਨ ਤੇ ਆ ਕਿ ਤੁਸੀਂ ਉਹ ਕੜੀ ਦਾ ਕੰਮ ਕਰ ਰਹੇ ਹੋ। ਹਾਂਜੀ, ਤੁਹਾਡਾ ਫਰਜ਼ ਬਣਦਾ ਕਿ ਜੇ ਤੁਸੀਂ ਇੱਥੋਂ ਦੇ ਹਰਾਸ ਹੋਏ ਜਾਂ ਇੱਥੋਂ ਦੇ ਪਰੇਸ਼ਾਨ ਬੰਦਿਆਂ ਦੀ ਮਦਦ ਨਹੀਂ ਕਰਨੀ, ਹਾਂਜੀ, ਜਾਂ ਉਹਨਾਂ ਦੀ ਤੁਸੀਂ ਗੱਲ ਨਹੀਂ ਸੁਣਨੀ, ਫਿਰ ਤੁਹਾਡੇ ਤੇ ਉਹਨਾਂ 'ਚ ਫਰਕ ਕੀ ਹੈ। ਬਿਲਕੁਲ, ਤੁਹਾਡਾ ਫਰਜ਼ ਤੇ ਬਣਦਾ ਪ੍ਰਿੰਸੀਪਲ, ਤੁਸੀਂ ਇੱਥੋਂ ਦੀਆਂ ਸਮੱਸਿਆਵਾਂ ਵੇਖ ਕੇ ਗਏ ਹੋ, ਉੱਥੇ ਤੁਸੀਂ ਜਦੋਂ ਮੈਂਬਰ ਬਣ ਗਏ ਹੋ, ਜਦੋਂ ਉਹਨਾਂ ਲੋਕਾਂ ਨੂੰ ਤੁਸੀਂ ਹੱਕ ਦਿਵਾਓ ਤੇ ਲੋਕ ਪ੍ਰਚਾਰ ਵੀ ਕਰਨ, ਲੋਕ ਦੱਸਣ ਵੀ, ਦੁਨੀਆ ਤੇ ਵੀ। ਟੀਵੀਆਂ ਦੇ ਉੱਤੇ ਡਿਸਕਸ਼ਨ ਕਦੇ ਮੈਂ ਨਹੀਂ ਸੁਣੀ, ਉਹਨਾਂ ਨੂੰ ਕਿਤੇ ਲੋਕਾਂ ਤੱਕ ਪਹੁੰਚੀ ਨਹੀਂ ਗੱਲ। ਜੇ ਲੋਕਾਂ ਤੱਕ ਪਹੁੰਚੇ, ਉਹ ਮੈਂਬਰ ਵੀ ਵੱਧ ਤੋਂ ਵੱਧ ਬਣਨ। ਹਾਂਜੀ, ਬਾਈਟ ਜਿਹੜਾ ਤੁਹਾਡਾ ਵੱਡਾ ਹੋ ਜੇ ਤੇ ਤੁਸੀਂ ਲੋਕਾਂ ਤੱਕ ਆਪ ਵੀ ਪਹੁੰਚ ਕਰ ਲਓ। ਜਿਹੜਾ ਵਿਅਕਤੀ ਕਈ ਵਾਰੀ ਪ੍ਰਭਾਵਿਤ ਹੋ ਜਾਂਦਾ, ਉਹਨਾਂ ਨੂੰ ਨਹੀਂ ਪਤਾ, ਤੁਸੀਂ ਆਪ ਉਹਨਾਂ ਨਾਲ ਅਪਰੋਚ ਕਰਕੇ ਗੱਲ ਕਰਕੇ ਕਿ ਉਹਨਾਂ ਦਾ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ। ਜੀ ਬਿਲਕੁਲ। ਤੇ NRI ਸਭਾ ਜਿਹੜੀ ਹੈ ਬਹੁਤ ਵਧੀਆ, ਇਹਦਾ ਇੱਕ ਹੱਲ ਹੋ ਸਕਦਾ ਵੀ ਜੇ ਉਹਨੂੰ ਆਪਾਂ ਉਦੋਂ ਤੱਕ ਪਹੁੰਚ ਬਣਾਈਏ, ਉਹਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰੀਏ, ਕਿੱਦਾਂ ਉਹ ਕੰਮ ਕਰਦੀ ਹੈ। ਕਿਉਂਕਿ ਜ਼ਿਆਦਾਤਰ ਉਹਨਾਂ ਦਾ ਮੇਨ ਮੋਟਿਵ ਵੀ ਇਹੀ ਹੈਗਾ ਕਿ ਆਪਣੇ ਜਿਹੜੇ ਪ੍ਰੋਪਰਟੀ ਦੇ ਇਸ਼ੂਸ ਹੈਗੇ ਆ, ਚਾਹੇ ਉਹ ਕਬਜ਼ੇ ਦੇ ਹੈਗੇ ਆ, ਚਾਹੇ ਉੱਦਾਂ ਕੋਈ ਵੰਡ ਦੇ ਹੈਗੇ ਆ, ਤੇ ਉਹਦੇ ਜਿਹੜੇ ਸੋਲਵ ਕਰਨ ਦੇ ਵਿੱਚ ਅਹਿਮ ਭੂਮਿਕਾ ਜਿਹੜੀ ਨਿਭਾ ਸਕਦੇ। ਕਿਉਂਕਿ ਸੈਂਟਰਲ ਤੇ ਗਵਰਨਮੈਂਟ ਜਿਹੜੀ ਸੈਂਟਰਲ ਤੇ ਸਟੇਟ ਗਵਰਨਮੈਂਟ ਹੈ, ਦੋਨਾਂ ਦੇ ਨਾਲ ਰਾਬਤਾ ਜਿਹੜਾ ਉਹ ਕਾਇਮ ਜਿਹੜਾ ਕਰ ਸਕਦੇ। ਤੇ ਨਾਲ ਦੀ ਨਾਲ NRI ਕਮਿਸ਼ਨ ਵੀ ਪੰਜਾਬ ਦੇ ਵਿੱਚ ਕੰਮ ਕਰ ਰਿਹਾ, ਉਹ ਵੀ ਇੱਕ ਅਹਿਮ ਭੂਮਿਕਾ ਹੈਗੀ। ਪਰ ਫਿਰ ਉੱਥੇ ਆ ਜਾਂਦੀ ਗੱਲ ਕਿ ਜਿਹੜੇ NRI ਹੁੰਦੇ ਆ ਉਹ ਵੀ ਬਹੁਤਾ ਜਾਣਦੇ ਨਹੀਂ ਹੁੰਦੇ। ਉਹ ਵੀ ਜਦੋਂ ਵੀ ਕੋਈ ਗੱਲ ਹੁੰਦੀ ਆ, ਉਹਨਾਂ ਦੀ ਮਾਰ ਪੰਚ ਸਰਪੰਚ ਤੱਕ ਹੁੰਦੀ ਜਾਂ ਪਿੰਡ ਦੇ ਮੋਹਤਵਾਰ ਬੰਦਿਆਂ ਤੱਕ ਹੁੰਦੀ, ਤੇ ਵੱਧ ਤੋਂ ਵੱਧ ਫਿਰ ਉਹ SSP ਤੱਕ ਜਾਂਦੇ ਆ। ਤੇ ਉਹਨਾਂ ਨੂੰ ਕਈ ਵਾਰੀ ਮਾਰਗਦਰਸ਼ਨ ਜਿਹੜਾ ਆ ਸਹੀ ਨਹੀਂ ਮਿਲਦਾ, ਕਿਉਂਕਿ ਉਹ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਰਾਜਨੀਤੀ ਵਿੱਚ ਇੰਨੇ ਪ੍ਰਭਾਵੀ ਹੁੰਦੇ ਆ ਕਿ ਉੱਥੇ ਦੇ ਜਿਹੜੇ ਲੋਕ ਆ, ਉਹ ਰਹਿਣ ਵਾਲੇ ਆ, ਉਹ ਪਹਿਲਾਂ ਹੀ ਇੱਦਾਂ ਦਾ ਰਸੂਖ ਆਪਣਾ ਵਰਤ ਲੈਂਦੇ ਆ। ਉਹਦੇ ਨਾਲ ਫਿਰ ਕੰਮ ਜਿਹੜਾ ਖਰਾਬ ਹੋ ਜਾਂਦਾ, ਖਰਾਬ ਹੁੰਦਾ। ਔਰ ਬਹੁਤ ਸਾਰੇ ਪਰਿਵਾਰ ਇੱਦਾਂ ਦੇ ਵੀ ਦਲਜੀਤ ਜੀ ਹੈਗੇ ਆ ਕਿ ਜਿਨ੍ਹਾਂ ਦੀਆਂ ਉੱਥੇ ਪ੍ਰਾਪਰਟੀਆਂ ਇਸ ਵੇਲੇ ਇੱਕ ਮਹੀਨਾ ਰਹਿ ਕੇ ਜਾਂ 10 ਦਿਨ 15 ਦਿਨ ਰਹਿ ਕੇ ਜਦੋਂ ਜਾਂਦੇ ਆ ਕਚਹਿਰੀ 'ਚ, ਉੱਥੇ ਉਹਨਾਂ ਨੂੰ ਚਾਹ ਪਿਆ ਕੇ ਬਿਠਾ ਛੱਡਦੇ ਆ। ਉਹਨਾਂ ਬੰਦਿਆਂ ਨੂੰ, ਉਹਨਾਂ ਨੂੰ ਕੋਸ਼ਿਸ਼ ਇਹ ਹੁੰਦੀ ਆ ਕਿ 2-4 ਦਿਨ ਏਦਾਂ ਕਰਨ, ਪਰੇਸ਼ਾਨ ਹੋਣ, ਇਹਨਾਂ ਇਹ ਦੁਬਾਰਾ ਆਉਣ ਨਾ। ਇਹਨਾਂ ਨੇ ਪਾਣੀ ਦੀ ਸਮੱਸਿਆ, ਇਹਨਾਂ ਨੇ ਪਾਣੀ ਨਹੀਂ ਪੀਣਾ, ਇਹਨਾਂ ਨੇ ਰੋਟੀ ਨਹੀਂ ਇੱਥੇ ਖਾਣੀ, ਇਹਨਾਂ ਨੇ 10 ਦਿਨ 'ਚ ਹੀ ਲੋਕਾਂ ਦੇ ਧੱਕੇ ਧੁੱਕੇ ਖਾ ਕੇ ਇਹਨਾਂ ਨੂੰ ਵਾਪਸ ਜਾਣਾ ਪੈਣਾ। ਵਾਪਸ ਜਾ ਕੇ ਫਿਰ ਸਾਡੀ ਇਹ ਹੱਲ ਹੋ ਜਾਣਾ। ਪਰ ਹੁਣ ਜਿਹੜਾ ਹੁਣ ਸਰਕਾਰਾਂ ਬਹੁਤ, ਮੈਂ ਸਮਝਦਾ ਕਿ ਇਸ ਦੇ ਵਿੱਚ ਸੰਜੀਦਾ ਨੇ। ਜੇਕਰ ਤੁਸੀਂ ਠੀਕ ਢੰਗ ਨਾਲ, ਠੀਕ ਤਰੀਕੇ ਨਾਲ ਪਹੁੰਚ ਕਰੋ, ਤੇ ਉਹ ਸਮੱਸਿਆ ਦਾ ਹੱਲ ਹੋਣਾ ਮੈਂ ਸਮਝਦਾ ਵੀ ਬਿਲਕੁਲ ਵੀ ਨਾਮੁਮਕਿਨ ਨਹੀਂ। ਹੁਣ ਜਦੋਂ ਸਾਡੀ ਸਮੱਸਿਆ, ਤੁਹਾਡੀ ਪਿੰਡ ਵਾਲੇ ਜਿੱਦਾਂ ਗੱਲ ਕੀਤੀ ਕਿ ਸਰਪੰਚ ਕੋਲ ਚਲੇ ਜਾਂਦੇ ਹੋ, ਜਾਂ ਛੋਟੇ ਪੱਧਰ ਵਾਲੇ ਤੇ ਨਹੀਂ, ਮੈਂ ਕਹੂੰਗਾ ਕਿ ਉੱਥੇ ਵੱਖਰੇ ਵੱਖਰੇ ਵਰਗ ਬਣੇ ਆ, ਉਹਨਾਂ ਵਰਗਾਂ ਤੱਕ ਹੀ ਸੀਮਿਤ ਰਹਿੰਦੇ ਹੋ, ਫਿਰ ਸਮੱਸਿਆ ਦਾ ਹੱਲ ਵੀ ਤੇ ਫਿਰ ਉਸੇ ਢੰਗ ਨਾਲ ਹੋਣਾ ਨਾ। ਬਿਲਕੁਲ। ਪਰ ਕਈ ਵਾਰੀ ਇਹ ਵੀ ਹੋ ਜਾਂਦਾ ਕਿ ਕੋਰਟ ਕੇਸ ਬਣ ਜਾਂਦੇ ਆ, ਪ੍ਰਸ਼ਾਸਨ ਜਿਹੜੀ ਸਿੱਧੀ ਉਹਦੀ ਆਪਣੀ ਸੁਣਵਾਈ ਨਹੀਂ ਹੁੰਦੀ, ਕੋਰਟ ਕੇਸ ਬਣ ਜਾਂਦੇ ਆ। ਪਰ ਉੱਥੇ ਸਮੱਸਿਆ ਇਹ ਫੇਰ ਆ ਜਾਂਦੀ ਆ ਵੀ ਤਰੀਕਾਂ ਪੈਂਦੀਆਂ। ਬਿਲਕੁਲ। ਉਹ ਬੰਦਾ ਸੋਚਦਾ ਵੀ ਇੰਨੇ ਦੀ ਤਾਂ ਮੇਰੀ ਪ੍ਰਾਪਰਟੀ ਹੈ ਨਹੀਂ, ਜਿੰਨੇ ਦੀ ਮੈਂ ਟਿਕਟਾਂ ਲਾ ਕੇ ਜਾਣਾ ਉੱਧਰ। ਬਹੁਤ ਸਾਰੇ ਜਿਹੜੇ ਸਾਖੀ ਆ ਇੱਦਾਂ ਹੀ ਆਪਣਾ ਹੱਕ ਹੀ ਛੱਡ ਦਿੱਤਾ ਵੀ ਅੱਗੇ ਜਿਹੜੇ ਬੱਚੇ ਆ ਉਹਨਾਂ ਨੇ ਕੀ ਇਹ ਖੱਜਲ ਖੁਆਰੀ ਦੇ ਵਿੱਚ ਪੈਣਾ, ਦੁਸ਼ਮਣੀਆਂ ਕੀ ਲਵਾਂਗੇ। ਪਰ ਨਾਲ ਨਾਲ ਜਿਹੜੀ ਭਾਈਚਾਰਾ ਆ ਉਹ ਵੀ ਖਤਮ ਹੁੰਦਾ ਜਾਂਦਾ। ਉਹ ਬਿਲਕੁਲ ਤੁਹਾਡੀ ਮੈਂ ਗੱਲ ਇਹ ਵੇਖੋ, ਤੁਹਾਡੀ ਜਾਂ ਤੁਸੀਂ ਇੰਨੀ ਸੰਜੀਦਾ ਤਰੀਕੇ ਨਾਲ ਆਪਣੀ ਪ੍ਰਾਪਰਟੀ ਨਾਲ, ਜਾਂ ਆਪਣੀ ਖਾਸ ਕਰਕੇ ਜ਼ਿਮੀਂਦਾਰ ਜਿਹੜਾ ਪਰਿਵਾਰ ਆ, ਉਹ ਆਪਣੀ ਜਿਹੜੀ ਵਾਹੁਣਯੋਗ ਜ਼ਮੀਨ ਆ ਉਹਨੂੰ ਮਾਂ ਦੇ ਦਰਜਾ ਦਿੰਦਾ, ਔਰ ਉਹਨੂੰ ਮਜਬੂਰੀ ਵਸ ਜਦੋਂ ਉਹਨੂੰ ਵੇਚਣਾ ਪੈਂਦਾ ਜਾਂ ਉਹਨੂੰ ਛੱਡਣਾ ਪੈਂਦਾ ਜਾਂ ਉਹਦੇ ਲਈ ਉਹ ਕੇਸ ਲੜਦਾ, ਉਹ ਸਾਨੂੰ ਉੱਥੇ ਬੈਠੇ ਪ੍ਰਸ਼ਾਸਨ ਨੂੰ ਉਹਦੀ ਮਾਨਸਿਕਤਾ ਸਮਝਣੀ ਚਾਹੀਦੀ ਕਿ ਘੱਟੋ ਘੱਟ ਜੇ ਉਹ ਵਿਦੇਸ਼ ਚਲੇ ਗਿਆ, ਜੇ ਉਹ ਆਉਣਾ ਚਾਹੁੰਦਾ, ਉੱਥੇ ਆ ਕੇ ਉਹ ਤੁਹਾਡੇ ਨਾਲ ਰਹਿਣਾ ਚਾਹੁੰਦਾ, ਤੇ ਤੁਸੀਂ ਸਿਰਫ ਆਪਣੀ ਨਿੱਜੀ ਹਿੱਤਾਂ ਖਾਤਰ ਜਾਂ ਉਹ ਆਪਣੀ ਛੋਟੇ ਜਿਹੇ ਲਾਲਚ ਦੀ ਖਾਤਰ ਉਹਦੇ ਇੰਨਾ ਵੱਡਾ ਉਹਦਾ ਰਿਸ਼ਤਾ ਜਿਹੜਾ ਖਤਮ ਕਰ ਰਹੇ ਹੋ, ਇਹਦੇ ਨਾਲ ਬਹੁਤ ਜ਼ਿਆਦੀਆਂ ਤਰੇੜਾਂ ਔਰ ਬਹੁਤ ਜ਼ਿਆਦੀਆਂ ਸਮਾਜਿਕ ਸਮੱਸਿਆਵਾਂ ਆਉਣੀਆਂ ਸੁਭਾਵਿਕ ਆ। ਬਿਲਕੁਲ। ਤੇ ਇੱਕ ਪਾਸੇ ਇਹ ਵੀ ਪ੍ਰਚਾਰ ਕੀਤਾ ਜਾਂਦਾ ਕਿ NRI ਜਿਹੜੇ ਆ ਜ਼ਿਆਦਾ ਤੋਂ ਜ਼ਿਆਦਾ ਇਨਵੈਸਟਮੈਂਟ ਜਿਹੜੀ ਆ ਉਹ ਪੰਜਾਬ ਦੇ ਵਿੱਚ ਕਰਨ,
ਤਾਂ ਕਿ ਜਿਹੜੀ ਵਧੀਆ ਇੱਕ ਸਟਰਕਚਰ ਜਿਹੜਾ ਬਣ ਸਕੇ। ਪਰ ਜਿੰਨਾ ਚਿਰ ਤੱਕ ਇੱਕ ਸਿਕਿਉਰਿਟੀ ਨਹੀਂ ਮਿਲਦੀ ਜੀ ਉਹਨਾਂ ਚਿਰ ਤੱਕ ਡਰ ਵੀ ਹੈਗਾ। ਮੈਨੂੰ ਲੱਗਦਾ ਵੀ ਜੇ ਹਿਸਾਬ ਦੇ ਨਾਲ ਲੋਕਾਂ ਦਾ ਪਿਆਰ ਆ, ਜਿੱਦਾਂ ਰਾਜਨੀਤੀ ਦੇ ਵਿੱਚ ਤੁਸੀਂ ਦੱਸਿਆ ਵੀ ਬਹੁਤ ਜ਼ਿਆਦਾ ਇੰਟਰਸਟ ਲੈ ਰਹੇ ਆ, ਉਹਦਾ ਕਾਰਨ ਇਹੀ ਸੀ ਵੀ ਉਹਨਾਂ ਦੇ ਜਿਹੜੇ ਆਪਸੀ ਹਿੱਤ, ਉਹ ਜਿਹੜੇ ਹਿੱਤ ਆ ਉਹਨਾਂ ਨੂੰ ਲੱਗਦਾ ਸੀ ਵੀ ਸਾਡੇ ਹਿੱਤ ਜਿਹੜੇ ਆ ਮੌਜੂਦਾ ਸਰਕਾਰਾਂ ਦੇ ਵਿੱਚ ਸੁਰੱਖਿਅਤ ਨਹੀਂ ਹੈਗੇ ਤੇ ਹੁਣ ਇੱਕ ਨਵੀਆਂ ਸਰਕਾਰਾਂ ਜਿਹੜੀਆਂ ਬਣਾਉਣੀਆਂ ਚਾਹੀਦੀਆਂ। ਪਰ ਹੁਣ ਜਦੋਂ ਇਨਵੈਸਟਮੈਂਟ ਦੀ ਗੱਲ ਆਉਂਦੀ ਆ ਉੱਥੇ ਫੇਰ ਉਹਨਾਂ ਦੇ ਹਿੱਤ ਟਕਰਾ ਆਉਂਦੇ ਆ ਵੀ ਸਾਡੀ ਉੱਥੇ ਹੈਲਪ ਤਾਂ ਕਿਸੇ ਨੇ ਕਰਨੀ ਨਹੀਂ। ਅਸੀਂ ਮੰਨ ਲਓ ਕਿ ਇੱਥੇ ਇਨਵੈਸਟਮੈਂਟ ਕਰਤੀ, ਕੋਈ ਫੈਕਟਰੀ ਲਾ ਲਈ, ਕੋਈ ਮਿੱਲ ਲਾ ਲਈ, ਬਾਅਦ ਦੇ ਵਿੱਚ ਉੱਥੇ ਦੇ ਜਿਹੜੇ ਰਾਜਨੀਤੀ ਲੀਡਰ ਆ ਉਹ ਜਿਹੜੇ ਆ ਉੱਤੇ ਕਬਜ਼ਾ ਕਰੀ ਬੈਠਣ, ਸਾਡੀ ਬਾਅਦ ਵਿੱਚ ਕੋਈ ਸੁਣਵਾਈ ਨਹੀਂ, ਫੇਰ ਕਿਸੇ ਨੇ ਨਹੀਂ ਪੁੱਛਣਾ। ਉਹਦੇ ਵਿੱਚ ਮੇਨ ਗੱਲ ਦਲਜੀਤ ਜੀ ਇਹ ਹੈ ਨਾ ਕਿ ਲੋਕਾਂ ਦੀ ਜਿਹੜੀ ਉੱਥੋਂ ਦੀ ਸਮੱਸਿਆ ਵੱਡੀ, ਹਾਂਜੀ, ਉਹ ਸਮੱਸਿਆ ਹੈਗੀ ਆ ਰਾਜਨੀਤਿਕ ਇਸ ਵੇਲੇ। ਹਾਂਜੀ, ਆਪਾਂ ਸਮਝਦੇ ਹਾਂ ਜੀ ਸਾਰੇ ਰਾਜਨੀਤਿਕ ਲੀਡਰ ਤੇ ਭਾਵੇਂ ਚੰਗੇ ਜਾਂ ਮਾੜੇ, ਰਾਜਨੀਤੀ ਤੇ ਪ੍ਰਸ਼ਾਸਨ ਦਾ ਮਿਲਗੋਬਾ ਤੇ ਪ੍ਰਸ਼ਾਸਨ ਜਿਹੜਾ ਆ ਉਹ ਫਰੀडम ਦੇ ਵਿੱਚ ਕੰਮ ਨਹੀਂ ਕਰ ਰਿਹਾ। ਔਰ ਉਹਨਾਂ ਨੇ ਉੱਪਰ ਜਦੋਂ ਜਿਹੜੇ ਬੰਦੇ ਟੌਪ ਆਫ ਤੇ ਬੈਠੇ ਆ, ਹਾਂਜੀ, ਅੱਜ ਇੱਕ ਮੈਂ ਤੁਹਾਨੂੰ ਜਫਰ ਸਾਹਿਬ ਨੇ ਆਰਟੀਕਲ ਲਿਖਿਆ, ਹਾਂਜੀ, ਔਰ ਉਹ ਆਰਟੀਕਲ ਦੀ ਛੋਟੀ ਜਿਹੀ ਉਦਾਹਰਨ ਦੇਣੀ ਚਾਹੂੰਗਾ ਕਿ ਸਾਡੇ ਦੇਸ਼ ਚੋਂ ਪੜ੍ਹਿਆ ਲਿਖਿਆ ਵਰਗ, ਅਧਿਆਪਕ, ਇੰਜੀਨੀਅਰ, ਡਾਕਟਰ, ਹਰ ਉਹ ਵਰਗ ਜਿਹੜਾ ਉੱਥੇ ਵੀ ਵਧੀਆ ਸਰਵਾਈਵ ਕਰ ਸਕਦਾ ਹੈ, ਉਹ ਵਿਦੇਸ਼ 'ਚ ਆਇਆ, ਉਹ ਬਹੁਤ ਕਾਮਯਾਬ ਹੋਇਆ। ਜੀ ਕੋਈ ਵੀ ਐਸਾ ਨਹੀਂ ਕਿ ਜਿਹੜਾ ਉੱਥੇ ਇੰਜੀਨੀਅਰ ਸੀ ਉਹ ਇੱਥੇ ਆ ਕੇ ਕਾਮਯਾਬ ਨਹੀਂ ਹੋਇਆ। ਹਾਂਜੀ, ਸਾਰੇ ਹੋਏ। ਹਾਲਾਂਕਿ ਜਿਹੜੇ ਉੱਥੇ ਥੋੜੇ ਪੜ੍ਹੇ ਸੀ ਉਹ ਵੀ ਇੱਥੇ ਆ ਕੇ ਪੂਰੇ ਕਾਮਯਾਬ ਹੋਏ। ਪਰ ਕੋਈ ਵੀ ਇੱਕ ਸਿੰਗਲ ਪੋਲੀਟੀਕਲ ਬੰਦਾ ਉਹ ਉੱਥੋਂ ਉੱਠ ਕੇ ਇੱਥੇ ਆ ਕੇ ਕਾਮਯਾਬ ਨਹੀਂ ਹੋ ਸਕਦਾ। ਪੋਲੀਟੀਕਲ ਬੰਦੇ ਦੀ ਉਹਨਾਂ ਨੇ ਬੜੀ ਵਧੀਆ ਗੱਲ ਲਿਖੀ ਕਿ ਜਿਹੜਾ ਰਾਜਨੀਤਿਕ ਬੰਦਾ, ਉਹ ਉੱਥੇ ਜਿਹੜਾ ਰਾਜਨੀਤਿਕ 'ਚ ਆਪਣੇ ਆਪ ਨੂੰ ਮਿਨਿਸਟਰ ਬਣਿਆ ਵਾ, ਚਾਹੇ ਉਹ ਕਿਤੇ ਆਪਣੇ ਵੱਡੇ ਅਹੁਦੇ ਤੇ ਆ, ਉਹ ਇੱਥੇ ਆ ਕੇ ਬਿਲਕੁਲ ਫੇਲ ਆ। ਹੁਣ ਤੁਸੀਂ ਫਰਕ ਵੇਖ ਲਓ। ਫੇਲਰ ਇਦਾਂ ਕਿ ਜਿੱਦਾਂ ਗੱਲ ਚਲੋ ਇੱਥੇ ਮੁੱਦੇ ਦੇ ਨਾਲ ਹੀ ਆ ਕਿ ਜਿਹੜਾ ਇੱਕ ਇੰਜੀਨੀਅਰ ਆ ਜੀ, ਉਹ ਇੱਕ ਕੋਈ ਉਹਦੇ ਵਿੱਚ ਟੈਲੈਂਟ ਆ, ਜਾਂ ਇੱਕ ਬੰਦਾ ਤੁਸੀਂ ਕਿਹਾ ਵੀ ਘੱਟ ਪੜ੍ਹਿਆ ਲਿਖਿਆ ਵੀ ਇੱਥੇ ਕਾਮਯਾਬ ਆ, ਉਹ ਘੱਟੋ ਘੱਟ ਹਾਰਡ ਵਰਕ ਕਰ ਸਕਦਾ। ਹੁਣ ਪੋਲੀਟੀਕਲ ਲੀਡਰ ਆ ਜਿਹੜਾ ਉਹ ਇੱਥੇ ਆਉਂਦਾ, ਉਹ ਤਾਂ ਸ਼ੁਰੂ ਤੋਂ ਹੀ ਲੋਕਾਂ ਨੂੰ ਲੜਾ ਕੇ ਉੱਥੇ ਜਿੱਤਿਆ। ਹੁਣ ਤੁਸੀਂ ਦੇਖੋ ਵੀ ਹੁਣ ਦੇ ਜਿਹੜੇ ਮੌਜੂਦਾ MP ਵੀ ਆ, ਜ਼ਿਆਦਾਤਰ ਲੋਕਾਂ ਦੇ ਦੇਖੋ ਉਹਨਾਂ ਦੇ ਵਿਜ਼ਨ ਕੀ ਆ, ਦੇਸ਼ ਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ ਆ ਉਹ। ਉਹਨਾਂ ਦੇ ਵਿੱਚ ਗਵਈਏ ਆ, ਉਹਨਾਂ ਦੇ ਵਿੱਚ ਜਿਹੜੇ ਹੋਰ ਅਦਾਕਾਰ ਹੈਗੇ ਆ, ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿਹੋ ਜਿਹੀਆਂ ਪਾਲਿਸੀਜ਼ ਆ। ਉਹਨਾਂ ਜਾ ਕੇ ਪੁੱਛੋ ਵੀ 5 ਸਾਲਾ ਯੋਜਨਾਵਾਂ ਕਿਹੜੀਆਂ, ਸਰਕਾਰ ਦੇ ਅੱਗੇ ਹਿੱਤ ਕੀ ਆ, ਸਰਕਾਰ ਕੀ ਕਰਨਾ ਚਾਹੁੰਦੀ ਆ, ਲੋਕਾਂ ਦੀਆਂ ਪ੍ਰੋਬਲਮ ਸਮੱਸਿਆਵਾਂ ਹੈ ਕੀ ਆ, ਉਹਨਾਂ ਦੇ ਕੀ ਨਵੇਕਲੇ ਜਿਹੜੇ ਹੱਲ ਆ ਉਹ ਕੱਢੇ ਜਾ ਸਕਦੇ ਆ। ਤੇ ਮੈਨੂੰ ਲੱਗਦਾ ਵੀ ਜੇ ਇਹ ਸੋਲਵ ਹੋ ਜਾਣ ਤਾਂ NRI ਵੀ ਥੋੜੇ ਬਹੁਤੇ ਸੁਰੱਖਿਅਤ ਜਿਹੜੇ ਹੋ ਸਕਦੇ ਆ। ਇਹਦੇ 'ਚ ਮੈਂ ਤੁਹਾਨੂੰ ਨਾਲੇ ਦੀ ਗੱਲ ਜ਼ਰੂਰ ਕਰਨੀ ਚਾਹੂੰਗਾ ਕਿ ਇਹ ਜਿਹੜੀ ਆਪਾਂ ਇਹ ਸੋਚਿਆ ਕਿ ਉੱਥੋਂ ਦੇ ਜਿਹੜੇ ਰਾਜਨੀਤਿਕ ਲੀਡਰ ਚੁਣੇ ਜਾਂਦੇ ਆ, ਉਹ ਕੌਣ ਚੁਣਦੇ ਆ, ਜਾਂ ਉਹ ਕਿਸੇ ਸਿਆਸੀ ਰਸੂਖ ਦੇ ਨਾਲ ਚੁਣੇ ਜਾਂਦੇ ਆ ਕਿ ਉਹ ਵੱਖਰੇ ਜਿਵੇਂ EVM ਮਸ਼ੀਨਾਂ ਦਾ ਰੌਲਾ ਪੈਂਦਾ ਜਾਂ ਹੋਰ ਢੰਗ ਤਰੀਕੇ ਨਾਲ। ਹੁਣ ਸਾਡੇ ਜਿਹੜਾ ਸੁਚਾਰੂ ਤੇ ਜਿਹੜਾ ਸੰਜੀਦਾ ਤੇ ਜਿਹੜਾ ਆਪਣੇ ਆਪ ਨੂੰ ਜਾਗਿਆ ਹੋਇਆ ਵੋਟਰ ਕਹਿੰਦਾ, ਉਹ ਤੇ ਵੋਟ ਪਾਉਣ ਨਹੀਂ ਜਾਂਦਾ। ਇਦਾਂ ਹੀ ਉਹਨਾਂ ਨੂੰ ਵੋਟ ਉਹ ਉੱਥੇ 50 ਵੇਖੋ ਪੋਲਿੰਗ ਇੱਕ ਹਲਕੇ 'ਚ 50% ਜਾਂ ਇਸ ਤੋਂ ਵੱਧ ਨਹੀਂ ਹੋਈ। ਹੁਣ 50% ਤੇ ਫੇਸਬੁੱਕ ਦੇ ਉੱਤੇ ਬਹਿ ਕੇ ਜਾਂ ਉੱਦਾਂ ਕਿਸੇ ਹੋਰ ਚਰਚਾ ਦੇ ਉੱਤੇ ਬਹਿ ਕੇ ਚਰਚਾ ਕਰ ਰਿਹਾ, ਉਹਦੀ ਉੱਥੇ ਵੋਟ ਨਹੀਂ। ਜਿਹੜੇ ਵੋਟ ਆ ਉਹਨਾਂ ਨੂੰ ਪਤਾ ਕਿ ਉਹ ਕਿੱਦਾਂ ਖਰੀਦਣੇ ਆ, ਚਾਹੇ ਉਹਨਾਂ ਨੂੰ ਕਿੱਦਾਂ ਉਹਨਾਂ ਨੇ ਆਰੇ ਲਾਉਣਾ। ਆਟਾ ਦਾਲ ਦੀ ਸਕੀਮ ਆ, ਤੁਸੀਂ ਲਾਈਨ 'ਚ ਲਾ ਕੇ ਆਟਾ ਦਾਲ ਦੀ ਸਕੀਮ ਦਾ ਮੈਂ ਸਮਝਦਾ ਇੱਕ ਇਨਸਾਨ ਉਹਨੂੰ ਕਿੱਡੇ ਥੱਲੇ ਵਾਲੇ ਲੈਵਲ ਤੇ ਲੈਣ ਦਾ। ਔਰ ਲੋਕਾਂ ਲਈ ਉੱਥੇ ਰਾਜਨੀਤਿਕ ਲੋਕਾਂ ਨੇ ਇੰਨਾ ਕਿਹਾ ਕਿ ਸਾਡੀ ਸਹੂਲਤ ਤੁਹਾਨੂੰ ਦੇ ਦਿੱਤੀ, ਘਰ ਬੈਠੇ ਲੋਕ ਜਿਹੜੇ ਆ ਉਹਨਾਂ ਨੂੰ ਤੁਸੀਂ, ਮੈਂ ਸ਼ਬਦ ਕਹਿਣਾ ਨਹੀਂ ਚਾਹੁੰਦਾ, ਕਿ ਮੰਗਣ ਲਈ ਮਜਬੂਰ ਕਰਤਾ। ਤੇ ਇਹ ਰਾਜਨੀਤੀ ਇਹ ਕੁਝ ਹੀ ਸੋਚ ਆ। ਇਸੇ ਕਰਕੇ ਸਾਡੀ ਉੱਥੋਂ ਦੀ ਸਾਰਾ ਹੀ ਇਹ ਸਮੱਸਿਆ ਸਾਰੀ ਜਿਹੜੀ ਘੁੰਮਦੀ ਆ ਉਹ ਇਸੇ ਤੋਂ ਹੀ ਸ਼ੁਰੂ ਹੁੰਦੀ ਆ ਤੇ ਇੱਥੇ ਖਤਮ ਹੁੰਦੀ ਆ। ਬਿਲਕੁਲ। ਤੇ ਦੋਸਤੋ ਮੁੱਖ ਦੀ ਗੱਲ ਇਹ ਆ ਵੀ NRI ਸਮੱਸਿਆ ਜਿਹੜੇ ਆਪਣੇ ਹੈਗੇ ਆ, ਇਹ ਵੀ ਜਿੰਨੇ NRI ਮਸਲੇ ਆ ਇਹ ਸਾਰੇ ਰਾਜਨੀਤਿਕ ਹਿੱਤਾਂ ਕਰਕੇ ਹੀ ਸੋਲਵ ਨਹੀਂ ਹੋ ਪਾਏ। ਪਰ ਇੰਨਾ ਜ਼ਰੂਰ ਕਵਾਂਗੇ ਵੀ ਆਪਾਂ ਭਾਈਚਾਰਕ ਏਕਤਾ ਬਣਾਉਣ ਦੇ ਜਿੰਨਾ ਚਿਰ ਤੱਕ ਕੋਸ਼ਿਸ਼ ਉਧਰ ਵਾਲੇ ਵੀ ਕਰਨ ਇੱਧਰ ਵਾਲੇ ਵੀ ਕਰਨ, ਘੱਟੋ ਘੱਟ ਜਿਹੜੇ ਫੈਮਿਲੀ ਦੇ ਡਿਸਪਿਊਟ ਆ ਉਹ ਥੋੜੀ ਜਿਹਾ ਸੋਲਵ ਕੀਤੇ ਕਰਨ। ਔਰ ਦੂਸਰੀ ਗੱਲ ਇੱਥੇ ਕਰਨੀ ਇੰਪੋਰਟੈਂਟ ਇਹ ਬਣਦੀ ਆ, ਕਿਉਂਕਿ ਹੁਣ ਆਪਣੇ ਕੋਲ ਟਾਈਮ ਵੀ ਜ਼ਿਆਦਾ ਨਹੀਂ, ਕਿ ਜਾਂਦੇ ਜਾਂਦੇ ਲੋਕਾਂ ਨੂੰ ਇਹ ਜ਼ਰੂਰ ਦੱਸੀਏ ਕਿ ਜੇ ਤੁਸੀਂ ਕਿਸੇ ਦੀ ਸਮੱਸਿਆਵਾਂ ਦਾ ਹੱਲ ਉਸ ਢੰਗ ਨਾਲ ਨਹੀਂ ਵੀ ਕਰ ਸਕਦੇ, ਘੱਟੋ ਘੱਟ ਤੁਸੀਂ ਆਪਣੇ ਪਰਿਵਾਰ ਤੱਕ ਸੀਮਿਤ ਹੋ ਜਾਓ। ਆਪਣੇ ਪਰਿਵਾਰ ਤੱਕ ਹੀ ਆਪਣੇ ਫੈਸਲੇ ਉਸ ਢੰਗ ਨਾਲ ਕਰੋ ਜਿਸ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ। ਤੁਸੀਂ ਚਾਹੁੰਦੇ ਹੋ ਕਿ ਸਾਡਾ ਪੰਜਾਬ ਬਹੁਤ ਵਧੀਆ ਰਹੇ ਤੇ ਆਪਣੇ ਪਰਿਵਾਰ ਦਾ ਫੈਸਲਾ ਬਹੁਤ ਵਧੀਆ ਕਰੋ। ਦੋਵਾਂ ਪਰਿਵਾਰਾਂ ਨੂੰ ਕਿਸੇ ਤੀਜੇ, ਜੇ ਤੁਹਾਡੇ ਦੋਵਾਂ ਦਾ ਮਸਲਾ ਨਹੀਂ ਹੱਲ ਹੁੰਦਾ, ਤੀਸਰੀ ਧਿਰ ਝਗੜੇ ਤੋਂ ਬਿਨਾਂ ਤੁਸੀਂ ਬਿਠਾ ਕੇ
ਆਪਣਾ ਉਸੇ ਤਰੀਕੇ ਨਾਲ ਸੁਲਝਾਓ ਜੀ। ਤੇ ਮੇਰੇ ਖਿਆਲ ਨਾਲ ਘੱਟੋ ਘੱਟ ਤੁਸੀਂ ਆਪਣੇ ਪਿੰਡ ਲੈਵਲ ਤੇ ਆਪਣੇ ਪਰਿਵਾਰ ਲੈਵਲ ਦੇ ਉੱਤੇ ਜਦੋਂ ਸਮੱਸਿਆਵਾਂ ਹੱਲ ਸ਼ੁਰੂ ਹੋ ਗਿਆ, ਫਿਰ ਹੀ ਅਸੀਂ ਰਾਜਨੀਤਿਕ ਲੋਕਾਂ ਨੂੰ ਜਾ ਕੇ ਸਵਾਲ ਕਰ ਸਕਾਂਗੇ ਕਿ ਤੁਸੀਂ ਸਾਡਾ ਜਿਹੜਾ ਇਹ ਜ਼ਮੀਨ ਜਾਤ ਜਿਹੜੀ ਹੈ ਸਾਡੀ ਇਸ ਢੰਗ ਨਾਲ ਬਣਾਓ ਜੀ। ਤੇ ਬਹੁਤ ਵਾਰੀ ਇਹ ਵੀ ਦੇਖਿਆ ਗਿਆ ਵੀ NRI ਵੀਰ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਪਰਿਵਾਰਕ ਜਿਹੜੀਆਂ ਸਮੱਸਿਆਵਾਂ ਆ ਉਹ ਸ਼ੇਅਰ ਕਰਦੇ ਆ ਜੀ। ਇਹਦੇ ਨਾਲ ਕੀ ਆ ਕਿ ਤੁਸੀਂ ਇੰਨਾ ਜ਼ਿਆਦਾ ਰਿਸ਼ਤਿਆਂ ਦੇ ਵਿੱਚ ਪਾੜਾ ਪਾ ਲੈਂਦੇ ਹੋ ਕਿ ਉਹ ਫਿਰ ਜੋੜਨ ਦੀ ਗੁੰਜਾਇਸ਼ ਜਿਹੜੀ ਆ ਰਹਿੰਦੀ ਨਹੀਂ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਵੀ ਬਚੋ। ਤੇ NRI ਜਿਹੜੀ ਸਭਾ ਆ ਬਣੀ ਹੋਈ ਜਿਹੜੀ ਕਿ ਜਿਹੜੇ ਨੌਨ ਰੈਜ਼ੀਡੈਂਸ ਆਫ ਇੰਡੀਆ ਉਹਨਾਂ ਦੇ ਹਿੱਤਾਂ ਦੇ ਲਈ ਬਣਾਈ ਗਈ ਆ, ਉਹਨਾਂ ਨਾਲ ਜ਼ਰੂਰ ਸੰਪਰਕ ਕਰੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਮਦਦ ਹੈ ਕੀਤੀ ਜਾ ਸਕਦੀ ਆ। ਤੇ NRI ਕਮਿਸ਼ਨ ਆਫ ਪੰਜਾਬ ਉਹਨਾਂ ਦੇ ਨਾਲ ਵੀ ਤੁਸੀਂ ਸੰਪਰਕ ਰਾਬਤਾ ਕਾਇਮ ਕਰ ਸਕਦੇ ਹੋ। ਪਰ ਅੱਜ ਕੱਲ੍ਹ ਜਿਹੜੇ NRI ਜਿਹੜੇ ਥਾਣੇ ਬਣੇ ਹੋਏ ਉਹਨਾਂ ਦੇ ਵਿੱਚ ਬਹੁਤ ਵਧੀਆ ਵੈਸੇ ਮਿਲੀ ਆ ਫੀਡਬੈਕ ਕਿ ਕਾਫੀ ਉਹ ਅਹਿਮ ਭੂਮਿਕਾ ਜਿਹੜੀ ਆ ਨਿਭਾ ਰਹੇ ਆ। ਕਾਫੀ ਉਹਨਾਂ ਨੇ ਸਮੱਸਿਆਵਾਂ ਹੱਲ ਵੀ ਕੀਤੀਆਂ, ਖਾਸ ਤੌਰ ਤੇ ਕਿਉਂਕਿ NRIਆਂ ਦਾ ਵਿਆਹਾਂ ਦਾ ਵੀ ਇੱਕ ਮਸਲਾ ਬਹੁਤ ਤਕੜਾ, ਇਹ ਬਹੁਤ ਵੱਡਾ ਇੱਕ ਪੂਰਾ ਟੌਪਿਕ ਆ ਜਿਹਦੇ ਉੱਤੇ ਡਿਸਕਸ਼ਨ ਕੀਤੀ ਜਾ ਸਕਦੀ। ਇਹ ਵੀ ਆਉਂਦੇ ਦਿਨਾਂ ਦੇ ਵਿੱਚ ਆਪਾਂ ਕਰਾਂਗੇ। ਤੇ ਉਹਦੇ ਵਿੱਚ ਵੀ NRI ਥਾਣੇ ਜਿਹੜੇ ਆ ਤੇ NRI ਜਿਹੜੀਆਂ ਅਦਾਲਤਾਂ ਉਹ ਬਹੁਤ ਅਹਿਮ ਜਿਹੜੀ ਭੂਮਿਕਾ ਆ ਉਹ ਨਿਭਾ ਰਹੀਆਂ। ਪਰ ਲੋੜ ਇੱਥੇ ਇਹ ਆ ਕਿ ਤੁਸੀਂ ਕੀ ਸੁਚੇਤ ਹੋਵੋ ਕਿ ਤੁਸੀਂ ਕਿਸ ਸਮੱਸਿਆ ਦਾ ਹੱਲ ਕਿੱਥੋਂ ਲੱਭਣਾ। ਕਿਤੇ ਤੁਸੀਂ ਗਲਤ ਬੰਦੇ ਦੇ ਕੋਲ ਨਾ, ਕਿਉਂਕਿ ਜਿੱਦਾਂ ਇਹ ਇੱਕ ਕਹਾਵਤ ਆ ਕਿ NRI ਬੰਦੇ ਜਿਹੜੇ ਆ ਕੰਨਾਂ ਦੇ ਕੱਚੇ ਹੁੰਦੇ ਆ, ਕਿਉਂਕਿ ਇਹ ਲੋਕਾਂ ਦੀਆਂ ਗੱਲਾਂ 'ਚ ਛੇਤੀ ਆ ਜਾਂਦੇ। ਉਹ ਕਾਰਨ ਇਹੀ ਆ ਵੀ ਆਪਾਂ ਨੂੰ ਜਿਹੜਾ ਬੰਦਾ ਆਪਣੇ ਨਾਲ ਗੱਲ ਕਰਦਾ ਆਪਾਂ ਨੂੰ ਸੱਚਾ ਲੱਗਦਾ, ਪਰ ਆਪਾਂ ਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਵੀ ਆਪਾਂ ਬਾਈ ਲਾਅ ਪਹਿਲਾਂ ਉਹਦੇ ਉੱਤੇ ਰਿਸਰਚ ਕਰੀਏ, ਹਨਾ। ਤੇ ਲੋਕਾਂ ਤੋਂ ਸਲਾਹਾਂ ਲੈਣੀਆਂ ਬੁਰੀਆਂ ਨਹੀਂ ਹੁੰਦੀਆਂ, ਸਲਾਹਾਂ ਲਓ, ਕੋਸ਼ਿਸ਼ ਕਰੋ ਇਕੱਠੀਆਂ ਕਰੋ। ਦੂਸਰੀ ਗੱਲ, ਸਾਡਾ ਇਹ ਮਕਸਦ ਵੀ ਆਪਣਾ ਦਲਜੀਤ ਜੀ ਇਹੀ ਹੈ ਪ੍ਰੋਗਰਾਮ ਦਾ, ਜਿਹੜੇ ਸਾਡੇ ਦਰਸ਼ਕ ਵੇਖ ਰਹੇ ਆ ਉਹਨਾਂ ਨੂੰ ਅਸੀਂ ਦੱਸ ਦਈਏ ਕਿ ਜਿਹੜੀਆਂ ਸਾਡੀਆਂ ਸਾਡੇ ਸਮੱਸਿਆ ਸਾਡਾ ਹੱਲ ਆ ਉਹਦਾ ਤੁਸੀਂ ਜਿਹੜਾ ਅਸੀਂ ਜ਼ੋਰ ਦਿੰਦੇ ਆ ਕਿ ਆਹ ਸਮੱਸਿਆ ਇਹਦਾ ਹੱਲ ਤੁਹਾਡੇ ਕੋਲ ਹੀ ਪਿਆ ਘੱਟ ਤੋਂ ਘੱਟ। ਜੇ ਉਸ ਤੋਂ ਬਾਹਰ ਜਾਂਦਾ ਉਹ ਫਿਰ ਤੁਹਾਨੂੰ ਪ੍ਰਸ਼ਾਸਨ ਕੋਲ ਜਾਣਾ ਪੈਣਾ, ਪਰ ਪਹਿਲਾਂ ਆਪਣਾ ਹੱਲ ਘਰ ਤੋਂ ਸ਼ੁਰੂ ਕਰੋ, ਫਿਰ ਤੁਸੀਂ ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਉਹ ਸਮੱਸਿਆ ਤੇ ਕਾਬੂ ਪਾ ਸਕਦੇ ਹੋ ਜੀ। ਕੋਈ ਏਡੀਆਂ ਵੱਡੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਤੇ ਖੈਰ ਦੋਸਤੋ, ਤੁਹਾਨੂੰ ਇਹ ਸਾਡਾ ਪ੍ਰੋਗਰਾਮ ਸਾਡੇ ਮਸਲੇ ਸਾਡਾ ਹੱਲ ਕਿਵੇਂ ਲੱਗਾ ਜ਼ਰੂਰ ਫੀਡਬੈਕ ਭੇਜਿਓ। ਤੇ ਤੁਸੀਂ ਸਾਨੂੰ ਜੰਗਾ TV ਦੇ ਉੱਤੇ, ਰੀਅਲ TV ਦੇ ਉੱਤੇ ਜਿਹੜਾ ਦੇਖ ਸਕਦੇ ਹੋ, ਸ਼ਾਵਾ ਗੋਲਡ ਦੇ ਉੱਤੇ ਦੇਖ ਸਕਦੇ ਹੋ, ਤੇ YouTube ਚੈਨਲ ਦੇ ਉੱਤੇ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਸਾਡਾ ਚੈਨਲ ਇੰਡੋਸ TV। ਤੇ ਨਾਲ ਦੀ ਨਾਲ ਤੁਸੀਂ ਆਪਣੇ ਮਸਲੇ ਜਿਹੜੇ ਆ ਜ਼ਰੂਰ ਭੇਜ ਸਕਦੇ ਹੋ ਤਾਂ ਕਿ ਉਹਨਾਂ ਦੇ ਉੱਤੇ ਵੀ ਇੱਕ ਸਾਰਥਕ ਜਿਹੜੀ ਰਾਏ ਆ ਉਹ ਆਪਾਂ ਬਣਾ ਸਕੀਏ। ਤੇ ਇਦਾਂ ਹੀ ਜਿਹੜਾ ਇਹ ਪ੍ਰੋਗਰਾਮ ਆ ਆਪਾਂ ਅੱਗੇ ਵਧਾਉਂਦੇ ਚੱਲੀਏ। ਤੇ ਇਦਾਂ ਦੋਸਤੋ ਤੁਸੀਂ ਜੁੜੇ ਰਹੋ ਇੰਡੋਸ TV ਦੇ ਨਾਲ। ਤੇ ਹੁਣ ਮੈਂ ਦਲਜੀਤ ਸਿੰਘ ਤੇ ਮੈਂ ਜਗਦੀਪ ਸਿੰਘ ਗਿੱਲ ਉਹਨਾਂ ਨੂੰ ਦਿਓ ਇਜਾਜ਼ਤ, ਅਗਲੇ ਹਫਤੇ ਫਿਰ ਮਿਲਾਂਗੇ। ਤੇ ਦੋਸਤੋ ਸ਼ੁੱਕਰਵਾਰ ਸ਼ਾਮ ਨੂੰ 7 ਵਜੇ ਕੁਈਨਸਲੈਂਡ ਟਾਈਮ ਦੇ ਹਿਸਾਬ ਦੇ ਨਾਲ ਸਾਡਾ ਇਹ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਂਦਾ। ਜਰੂਰ ਦੇਖਦੇ ਰਹੋ ਇੰਡੋਸ TV। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।